ਇਹ ਜਿਹੜਾ ਕਾਨਸੈਪਟ ਸੀ कि असी आर्य हिटलर का और असी सुपीरियर, यही कानसैप्ट ब्राह्मणवाद का सी। ये जड़ा और उन्हों का जड़ा निशान भी सी आर्यनस का, स्वस्तिका लफज भी संस्कृत का, और वो उन्हों का नाजिया ने उस निशान को चुनिया, उन्होंने झंडे के उत्ते स्वस्तिका, थोड़ी जी शेप फर्क है ਜਿਹੜਾ ਹਿੰਦੂ ਝੰਡੇ ਦੇ ਉੱਤੇ ਹੁੰਦਾ ਔਰ ਉਹਦੇ ਪਰ ਕਿਆ ਉਹਨੂੰ ਵੀ ਸਵਾਸਤਿਕਾ ਜਾਂਦਾ ਤੇ ਕਿਆ ਇਹਨੂੰ ਵੀ ਸਵਾਸਤਿਕਾ ਜਾਂਦਾ। ਜਿਹੜੇ ਬਹੁਤ ਵੱਡੇ ਵੇਦਾਂ ਦੇ ਵਿਦਵਾਨ ਸਕਾਲਰ ਹੋਏ ਉਹਨਾਂ ਨੇ ਇਹ ਵੰਗਾਰਿਆ ਜਦੋਂ ਉਹਨਾਂ ਨੇ ਪ੍ਰੀਚ ਕੀਤਾ ਕਿ ਵੇਦਾਂ ਤੇ ਬੇਸਡ ਤੁਸੀਂ ਬੈਕ ਟੂ ਦਾ ਵੇਦਾਸ ਮੁੜੋ। ਉਹਨਾਂ ਨੇ ਕਿਹਾ ਵੀ ਇਹ ਹਿੰਦੂ ਲਫ਼ਜ਼ ਤਾਂ ਨਹੀਂ ਹੈ, ਸਾਡਾ ਲਫ਼ਜ਼ ਆਰੀਆ ਹੈ। 1930s 'ਚ ਲਾਹੌਰ ਤੋਂ हिंद समाचार, मिलाप, प्रताप ये अखबारां निकलदियां सी ते उहदे उत्ते उन्हां दा टाइटल ही ये हुंदा सी कि हम हैं आर्यों की संतान। हिटलर ने सुपीरियर रेस वाली जिहड़ी रेसिज्म की थ्योरी है वो ब्राह्मणवाद की थ्योरी चों लई गई। गोलवलकर ने तो इत्थों तक कहा कि जो सोल्यूशन माइनॉरिटीज़ का नाजिया ने कढ़िया ਉਹੀ ਭਾਰਤ ਦੇ ਵਿੱਚ ਮਾਈਨੋਰਟੀਜ਼ ਦਾ ਕੱਢਿਆ ਜਾਏਗਾ। ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਹੋਇਆ ਜਿਸ ਨੂੰ ਜਸਟਿਨ ਟਰੂਡੋ ਜ਼ਾਹਰ ਹੈ ਉਸ ਦੀ ਹਮਾਇਤ ਕਰ ਰਹੇ ਨੇ ਔਰ ਜਗਮੀਤ ਸਿੰਘ ਦੀ ਪਾਰਟੀ ਵੀ NDP ਵੀ ਕਰ ਰਹੀ ਹੈ ਔਰ ਉਹ ਹੈ ਕਿ ਇਹ ਜਿਹੜਾ ਸਵਸਤਿਕਾ ਹੈ ਇਸ ਦੇ ਉੱਤੇ ਪਾਬੰਦੀ ਲਾਈ ਜਾਏ। ਇਹਨਾਂ ਦੀ ਇੱਕ ਆਰਗੇਨਾਈਜੇਸ਼ਨ हिंदू पैक्ट के नाँ थले है, हिंदू पॉलिसी रिसर्च एंड एडवोकेसी कलैक्टिव के नाँ थले उन्होंने ट्रूडो नूं और जगमीत सिंह नूं ये कहा कि जी ये बिल्कुल ये बैन ना लाओ स्वस्तिका ते। उन्होंने कहा कि जी हिंदुआं, बौद्धियां, सिखां ते दुनिया भर के कई स्वदेशी भाईचारिਆਂ ਲਈ स्वस्तिका एक प्राचीन ते शुभ प्रतीक के तौर पर जानिया जाता है। वाहिगुरू जी का खालसा वाहिगुरू जी की फतेह। अस्सलाम वालेकुम, आदाब वर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच ਵਿੱਚ बहुत शुक्रिया जी राज साहब। ਅੱਜ 22 ਫਰਵਰੀ 2022 11 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਿਨ ਕੇਬਲ, ਬੈਲਫਾਮ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਜਸਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਕਿ ਮੈਨੂੰ ਤੁਹਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਔਰ ਅੰਤਰਰਾਸ਼ਟਰੀ ਸਿਆਸਤ, ਭਾਰਤੀ ਗਤੀਵਿਧੀਆਂ ਨੂੰ ਸਿੱਖ ਨਜ਼ਰੀਏ ਰਾਹੀਂ ਦੇਖਣਾ ਇਹ ਸਭ ਤੁਹਾਡੇ ਕੋਲੋਂ ਸਿੱਖ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਸਿੱਖ ਮੀਡੀਆ ਦੀ ਅਹਿਮੀਅਤ ਨਹੀਂ ਸਮਝ ਰਹੇ ਜੋ ਪ੍ਰੋਪੇਗੈਂਡਾ ਸਿੱਖਾਂ ਖਿਲਾਫ ਕੀਤਾ ਗਿਆ ਹੈ ਅਤੇ ਕੀਤਾ ਵੀ ਜਾ ਰਿਹਾ ਹੈ ਉਸ ਦਾ ਮੂੰਹ ਭੰਨਣ ਲਈ ਸਾਡਾ ਮੀਡੀਆ ਜਿੰਨਾ ਮਜ਼ਬੂਤ ਹੋਵੇਗਾ ਉਨਾ ਹੀ ਘੱਟ ਹੈ ਕਿਉਂਕਿ ਦੂਜੇ ਪਾਸੇ ਸਟੇਟ ਹੈ। ਪਤਾ ਨਹੀਂ ਕੌਮ ਕਦੋਂ ਸੰਜੀਦਗੀ ਅਤੇ ਲਗਾਤਾਰਤਾ ਨਾਲ ਇਸ ਬਾਰੇ ਕੁਝ ਕਰੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ
ਅਸੀਂ ਸਰਦਾਰ ਜਸਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਨਸਲਵਾਦ ਤੇ ਆਧਾਰਿਤ ਜਰਮਨੀ ਦੀ ਨਾਜ਼ੀ ਪਾਰਟੀ ਨੇ ਸਵਸਤਿਕਾ ਨੂੰ ਆਪਣਾ ਨਿਸ਼ਾਨ ਐਲਾਨਿਆ ਸੀ। ਸਵਸਤਿਕਾ ਬ੍ਰਾਹਮਣਵਾਦੀ ਆਰੀਆ ਨਸਲ ਦੀ ਸੁਪਰਮੈਸੀ ਨੂੰ ਦਰਸਾਉਂਦਾ ਹੈ। ਸੋ ਇਸ ਨਾਜ਼ੀ ਝੰਡੇ ਥੱਲੇ ਨਾਜ਼ੀਆਂ ਨੇ ਕਰੋੜਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਯਹੂਦੀਆਂ ਅਤੇ ਹੋਰ ਇਨਸਾਫ ਪਸੰਦ ਲੋਕ ਜਿਹੜੇ ਨੇ ਸਵਸਤਿਕਾ ਨੂੰ ਜ਼ੁਲਮ ਦਾ ਪ੍ਰਤੀਕ ਮੰਨਦੇ ਹਨ। ਸੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਪ੍ਰਾਈਵੇਟ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਸਵਸਤਿਕਾ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਨਾਜ਼ੀ ਤਰ ਤੇ ਬਣੀ RSS ਦੀ ਹਿੰਦੂ ਤਵੀ ਵਿਚਾਰਧਾਰਾ ਸਵਸਤਿਕਾ ਨੂੰ ਪਵਿੱਤਰ ਨਿਸ਼ਾਨ ਮੰਨਦੀ ਹੈ ਔਰ ਹਿੰਦੂ ਤਵੀਆਂ ਜਿਹੜੀ ਜਥੇਬੰਦੀਆਂ ਵੱਲੋਂ ਸਵਸਤਿਕਾ ਤੇ ਪਾਬੰਦੀ ਲਾਉਣ ਨੂੰ ਲੈ ਕੇ ਬਹੁਤ ਚੀਕ ਚਿਹਾੜਾ ਜਿਹੜਾ ਪਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਵੱਲੋਂ ਸਾਡਾ ਕੱਲ੍ਹ ਦਾ ਪ੍ਰੋਗਰਾਮ ਵੀ ਕਾਫੀ ਪਸੰਦ ਕੀਤਾ ਗਿਆ। ਖਾਸ ਤੌਰ 'ਤੇ ਜਿਹੜਾ ਸਾਡੀ ਸਾਂਝ ਦੀ ਗੱਲ, ਕਿਉਂਕਿ ਹਿਜਾਬ ਦੇ ਮੁੱਦੇ ਨੂੰ ਲੈ ਕੇ ਨਿਊਯਾਰਕ ਇੰਡੀਅਨ ਕੌਂਸੂਲੇਟ ਦੇ ਬਾਹਰ ਹੋਏ ਪ੍ਰੋਟੈਸਟ ਵੇਲੇ ਵੀ ਬੁਲੰਦ ਆਵਾਜ਼ ਸਿੱਖਾਂ ਦੀ ਆਪਣੇ ਮੁਸਲਮਾਨ ਭਰਾ ਭੈਣਾਂ ਦੇ ਨਾਲ ਜਿਹੜੀ ਹੈ ਉਸ ਨੂੰ ਜੁਆਇਨ ਕੀਤਾ ਔਰ ਅਸੀਂ ਕਾਲ ਵੀ ਦਿੱਤੀ ਕਿ ਜੋ ਸੈਟਅਪ ਇਸ ਵੇਲੇ ਹਿੰਦੂਤਵਾ ਦਾ ਔਰ ਜਿਸ ਬੇਕਿਰਕੀ ਦੇ ਨਾਲ ਉਹ ਨਾਜ਼ੀਆਂ ਦੀ ਤਰਜ਼ ਦੀ ਹਕੂਮਤ ਆਪਣਾ ਏਜੰਡਾ ਲਾਗੂ ਕਰ ਰਹੀ ਹੈ, ਜੇ ਅਸੀਂ ਇਕੱਠੇ ਨਾ ਹੋਏ, ਮਾਈਨੋਰਿਟੀਜ਼ ਰਲ ਕੇ ਉਸ ਨੂੰ ਚੈਲੰਜ ਨਾ ਕਰ ਪਾਈਆਂ, ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਇਹ ਮੰਨ ਲੈਣਾ ਕਿ ਸੱਚ ਦੀ ਅਖੀਰ ਜਿੱਤ ਹੁੰਦੀ ਹੈ, ਇਹ ਕੋਈ ਗੱਲ ਠੀਕ ਨਹੀਂ ਹੈ। ਰੱਬ ਦੀ ਦਰਗਾਹ 'ਚ ਜ਼ਰੂਰ ਸੱਚ ਤੇ ਕੱਚ ਇਸ ਦਾ ਨਤਾਰਾ ਹੁੰਦਾ ਹੈ। ਉਸ ਨੂੰ ਅਸੀਂ ਬਾਣੀ 'ਚ ਪੜ੍ਹਦੇ ਵੀ ਹਾਂ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਕਿ ਕੂੜਿਆਂ ਨੂੰ, ਝੂਠਿਆਂ ਨੂੰ ਦੋਜ਼ਖ ਮਿਲਦਾ ਹੈ ਔਰ ਜਿਹੜੇ ਸੱਚੇ ਨੇ ਉਹ ਉਸ ਦੇ ਦਰਬਾਰ 'ਚ ਮਾਣ ਪਾਉਂਦੇ ਨੇ, ਇੱਜ਼ਤ ਪਾਉਂਦੇ ਨੇ। ਪਰ ਦੁਨੀਆ ਦੇ ਵਿੱਚ ਬਹੁਤ ਵਾਰ ਝੂਠ, ਕੂੜ, ਫਰਾਡ, ਧੋਖਾ ਇਹ ਜਿੱਤਦਾ। ਇਹ ਉਦੋਂ ਹਾਰਦਾ ਜਦੋਂ ਇਹਨੂੰ ਚੈਲੰਜ ਕੀਤਾ ਜਾਂਦਾ ਹੈ ਔਰ ਕਿਉਂਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ। ਇਸ ਲਈ ਜਦੋਂ ਬੇਸ਼ੱਕ ਜਿੰਨੀ ਮਰਜ਼ੀ ਭੀੜ ਝੂਠ ਦੇ ਉੱਤੇ ਮਬਨੀ ਆਪਣਾ ਨੈਰੇਟਿਵ ਸਿਰਜ ਰਹੀ ਹੋਏ, ਇੱਕ ਸਚਾਰਾ ਇਨਸਾਨ ਜਦੋਂ ਖਲੋ ਜਾਂਦਾ ਹੈ ਤੇ ਉਹ ਉਸ ਕੂੜ ਤੇ ਮਬਨੀ ਭੀੜ ਨੂੰ ਵੀ ਵਕਤ ਪਾ ਦਿੰਦਾ ਹੈ। ਔਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਕਿ ਜਿਹੜਾ ਚੈਲੰਜ ਵੇਲੇ ਦੇ ਉਹਨਾਂ ਨੇ ਹਾਕਮਾਂ ਨੂੰ ਕੀਤਾ, ਹਮਲਾਵਰਾਂ ਨੂੰ ਕੀਤਾ, ਔਰ ਇਹ ਚੈਲੰਜ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਹੁਣ ਇਹ ਇਕੱਲੀ ਆਵਾਜ਼ ਨਹੀਂ ਸੀ। ਹਾਲਾਂ ਜਦੋਂ ਇਮਨਾਬਾਦ ਸ਼ਹਿਰ 'ਚ ਖਲੋ ਕੇ ਗੁਰੂ ਸਾਹਿਬ ਵੰਗਾਰਦੇ ਨੇ ਤੇ ਉਦੋਂ ਵੀ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਬੋਲਣਾ ਵੀ ਔਰ ਸੱਚ ਉਦੋਂ ਕਹਿਣਾ ਜਦੋਂ ਸੱਚ ਕਹਿਣ ਦਾ ਵੇੜਾ। ਬਹੁਤ ਵਾਰ ਅਸੀਂ ਆਪਣੇ ਨਿੱਜੀ ਲਿਹਾਜ਼ਾਂ ਕਰਕੇ, ਖੌਫ ਕਰਕੇ, ਲਾਲਚ ਕਰਕੇ ਜਿਹੜਾ ਉਸ ਵੇਲੇ ਚੁੱਪ ਕਰ ਜਾਂਦੇ ਹੈ। ਸਾਇਲੈਂਸ ਜਿਹੜੀ ਹੁੰਦੀ ਹੈ ਇਹ ਵੀ ਝੂਠ ਜਾਂ ਜ਼ੁਲਮ ਦਾ ਸਾਥ ਦੇਣਾ ਹੀ ਹੁੰਦਾ ਹੈ। ਸੋ ਇਹੀ ਰੀਜ਼ਨ ਹੈ, ਜੇ ਅਸੀਂ ਇੱਕ ਦੂਸਰੇ ਦੇ ਨਾਲ ਆਪਣੀ ਆਵਾਜ਼ ਨੂੰ ਨਹੀਂ ਮਿਲਾਵਾਂਗੇ, ਫਿਰ ਜਿਹੜੀ ਇੱਕ ਕੋਟ ਬੜੇ ਪੋਪੂਲਰ ਰਿਬਾਈ ਜਿਹੜਾ ਨਾਜ਼ੀ ਜਰਮਨੀ ਦੇ ਵਿੱਚ ਰਹਿ ਰਿਹਾ ਸੀ ਔਰ ਉਹਨੇ ਦੇਖਿਆ ਕਿ ਕਿਵੇਂ ਨਾਜ਼ੀ ਜਰਮਨੀ ਨੇ ਇੱਕ ਇੱਕ ਕਰਕੇ ਕਿਹਨਾਂ ਨੂੰ ਟਾਰਗੇਟ ਕੀਤਾ ਔਰ ਉਹਦੀ ਬੜੀ ਪੋਪੂਲਰ ਕੋਟ ਜਿਹੜੀ ਅੱਡ-ਅੱਡ ਅੰਦਾਜ਼ 'ਚ ਬਿਆਨੀ ਜਾਂਦੀ ਹੈ, ਜਿਹਦੇ 'ਚ ਉਹਨੇ ਕਿਹਾ ਕਿ ਨਾਜ਼ੀਆਂ ਨੂੰ ਐਡਰੈਸ ਕਰਕੇ ਕਿ ਨਾਜ਼ੀਜ਼ came after a Catholic. I was silent as I was not a Catholic. They came after a civil libertarian. I was silent as I was not the one. They came after communists. I was silent as I was not a communist. They came after Jews. I was silent as I was not a Jew. Then they came after me and nobody was left to speak for me. कि वो
ਕਮਿਊਨਿਸਟਾਂ ਦੇ ਮਗਰ ਆਏ, ਕੈਥੋਲਿਕਾਂ ਦੇ ਮਗਰ ਆਏ, ਸਿਵਲ ਲਿਬਰਟੇਰੀਅਨ ਦੇ ਮਗਰ ਆਏ, ਯਹੂਦੀਆਂ ਦੇ ਮਗਰ ਆਏ, ਜਿਪਸੀਆਂ ਦੇ ਮਗਰ ਆਏ। ਮੈਨੂੰ ਲੱਗਿਆ ਵੀ ਚਲੋ ਮੈਨੂੰ ਤਾਂ ਕੁਛ ਨਹੀਂ ਹੈ, ਮੈਨੂੰ ਕਿਹੜਾ ਕੁਛ ਹੋਇਆ, ਉਹਨਾਂ ਨੂੰ ਹੀ ਹੋ ਰਿਹਾ। ਪਰ ਜਿੱਦਣ ਉਹਨਾਂ ਨੇ ਮੈਨੂੰ ਨਿਸ਼ਾਨਾ ਬਣਾਇਆ, ਮੈਂ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੋਈ ਵੀ ਆਵਾਜ਼ ਚੁੱਕਣ ਵਾਲਾ ਨਹੀਂ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵਾਰ ਜਿਹੜਾ ਜ਼ਾਲਮ ਸਾਮਰਾਜ ਹੁੰਦੇ ਨੇ ਉਹ ਆਈਸੋਲੇਟ ਕਰਕੇ, ਇਕੱਲੇ ਕਰਕੇ ਨਿਸ਼ਾਨਾ ਬਣਾਉਂਦੇ ਨੇ ਤਾਂ ਕਿ ਮੈਜੋਰਿਟੀ ਦਾ ਰਿਐਕਸ਼ਨ ਇੱਕੋ ਵੇਲੇ ਨਾ ਆਏ। ਔਰ ਇਸ ਤਰ੍ਹਾਂ ਹੀ ਜਿਹਨੂੰ ਡਿਵਾਈਡ ਐਂਡ ਰੂਲ ਕਿਹਾ ਜਾਂਦਾ, ਅਸਲ 'ਚ ਉਹ ਐਵੇਂ ਅੰਗਰੇਜ਼ਾਂ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਹਰ ਜ਼ਾਲਮ ਹਾਕਮ, ਜ਼ਾਲਮ ਸਾਮਰਾਜ ਆਪਣਾ ਜੱਫਾ ਕਾਇਮ ਰੱਖਣ ਦੇ ਲਈ ਇਹੀ ਸਟ੍ਰੈਟਜੀ ਅਪਣਾਉਂਦਾ ਕਿ ਕਿਵੇਂ ਜਿਹੜਾ ਉਸ ਕਿਸਮ ਦੇ ਆਪਸੀ ਲੋਕਾਂ ਨੂੰ ਵੰਡਿਆ ਜਾਏ। ਔਰ ਲੋਕਾਂ ਨੂੰ ਬਹੁਤ ਮੈਜੋਰਿਟੀ ਲੋਕ ਤਾਂ ਹਰ ਗਿਵਨ ਟਾਈਮ 'ਚ ਅੱਜ ਵੀ ਜੇ ਤੁਸੀਂ ਉੱਥੇ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਪੁੱਛੋ ਤਾਂ ਉਹਨਾਂ 'ਚੋਂ 98% ਤਾਂ ਰੋਟੀ ਕੱਪੜਾ ਮਕਾਨ ਉਸ ਦੇ ਹੀ, ਜਿਹਨੂੰ ਕਹਿੰਦੇ ਜੀ ਸਾਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ, ਅਸੀਂ ਹੋਰ ਕੀ ਕਰੀਏ। ਸੋ ਇਹ ਵੀ ਇੱਕ ਰੀਜ਼ਨ ਹੁੰਦਾ ਕਿ ਜਿਹੜੇ ਇਸ ਕਿਸਮ ਦੇ ਲੋਕ ਸਿਰਫ ਉਹਨਾਂ ਦਾ ਆਪਣਾ ਦਾਇਰਾ ਕਾਰ ਹੁੰਦਾ, ਉਹ ਵੀ ਹਕੂਮਤ ਦੇ ਉਸ ਜ਼ੁਲਮ ਦਾ ਹੀ ਹਿੱਸਾ ਬਣ ਜਾਂਦੇ ਨੇ ਜਾਂ ਉਹਨੂੰ ਐਕਸੈਪਟ ਕਰ ਲੈਂਦੇ ਨੇ। ਔਰ ਭਾਰਤ ਦੇ ਵਿੱਚ ਤਾਂ ਇੱਕ ਖਾਸ ਤੌਰ 'ਤੇ ਇਹ ਪਾਰਟ ਜਿਸ ਨੂੰ ਇਹੀ ਬ੍ਰਾਹਮਣਵਾਦ ਦੇ ਥਾਟ ਨੇ ਨਸੀਬ ਨਾਲ ਜੋੜ ਦਿੱਤਾ। ਇਹ ਠੀਕ ਹੈ ਵੀ ਅਸੀਂ ਡਿਵਿਨਿਟੀ ਦੇ ਵਿੱਚ ਯਕੀਨ ਰੱਖਦੇ ਹਾਂ, ਰੱਬ ਦੇ ਵਿੱਚ ਯਕੀਨ ਰੱਖਦੇ ਹਾਂ, ਇਹ ਵੀ ਮੰਨਦੇ ਹਾਂ ਕਿ ਭਾਈ ਸਭ ਰੱਬ ਦੇ ਹੁਕਮ 'ਚ ਹੁੰਦਾ। ਪਰ ਹੁਣ ਜੇ ਇਸ ਨਸੀਬ ਨੂੰ ਕਰਮਾਂ ਦੇ ਨਾਲ ਜੋੜ ਕੇ ਗਰੀਬ ਨੂੰ ਇਹ ਕਿਹਾ ਜਾਏ, ਜਾਂ ਜਿਹੜਾ ਥਰੜੇ ਡੰਡੇ 'ਤੇ ਖੜਾ ਸ਼ੂਦਰ ਜਿਹਨੂੰ ਬਣਾਇਆ ਹੋਇਆ ਕਿ ਭਾਈ ਤੇਰੇ ਤੇ ਨਸੀਬਾਂ 'ਚ ਹੀ ਸੀ ਕਿ ਤੂੰ ਸ਼ੂਦਰ ਬਣਨਾ, ਤੇਰੇ ਤੇ ਨਸੀਬਾਂ 'ਚ ਹੀ ਕਿ ਤੂੰ ਭੁੱਖੇ ਰਹਿਣਾ। ਫਿਰ ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਇਸ ਜਿਹਨੂੰ ਭਾਗਯ ਸਿਧਾਂਤ ਉਹਨਾਂ ਨੇ ਨਾਂ ਦਿੱਤਾ, ਉਹਨਾਂ ਨੇ ਈਵਨ ਉਸ ਗਰੀਬੀ ਦਾ ਇੱਕ ਦੇਵਤਾ ਵੀ ਬਣਾਇਆ ਜਿਸ ਦੇਵਤੇ ਦਾ ਨਾਂ ਹੈ ਦਰਿਦਰ ਨਾਰਾਇਣ। ਸੰਸਕ੍ਰਿਤ ਦੇ ਵਿੱਚ ਗਰੀਬੀ ਨੂੰ, ਗੁਰਬਤ ਨੂੰ, ਪਛੜੇ ਹੋਣ ਨੂੰ ਦਰਿਦਰ ਕਹਿੰਦੇ ਨੇ। ਔਰ ਸ਼ਾਇਦ ਉੱਥੋਂ ਹੀ ਸਾਡਾ ਪੰਜਾਬੀ ਦਾ ਲਫ਼ਜ਼ ਜਿਹੜਾ ਬੰਦਾ ਲੇਜ਼ੀ ਕੁਛ ਨਾ ਕਰਨ ਵਾਲਾ ਹੋਏ ਉਹਨੂੰ ਅਸੀਂ ਦਲਿੱਦਰ ਕਹਿੰਦੇ ਹਾਂ ਕਿ ਇੱਕ ਬੜਾ ਦਲਿੱਦਰੀ ਹੈ, ਉਹ ਦਰਿਦਰ। ਔਰ ਉਹਨਾਂ ਨੇ ਇੱਕ ਦੇਵਤਾ ਬਣਾਇਆ ਗਰੀਬਾਂ ਦਾ। ਦਰਿਦਰ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਤੁਸੀਂ ਇਸ ਦੇਵਤੇ ਨੂੰ ਪੂਜੋ ਤੇ ਤੁਹਾਡੇ ਕਿਸਮਤ ਨਹੀਂ ਬਦਲ ਸਕਦੀ। ਹੁਣ ਦੂਸਰੇ ਪਾਸੇ ਜਦੋਂ ਅਸੀਂ ਵਿਚਾਰਧਾਰਾ ਦੀ ਲੜਾਈ ਦੇਖਦੇ ਹਾਂ, ਉਹ ਸਿੱਖੀ ਦੇ ਹਵਾਲੇ ਨਾਲ ਖਾਸ ਤੌਰ 'ਤੇ, ਜਦੋਂ ਸਿੱਖ ਸਿਧਾਂਤ ਜਿਹੜਾ ਕਿਰਤ ਦੇ ਵਿੱਚ ਯਕੀਨ ਰੱਖਦਾ, ਗੁਰੂ ਨਾਨਕ ਸਾਹਿਬ ਦਾ ਫਰਮਾਨ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਭਾਈ ਰੱਬ ਦਾ ਦਰਵਾਜ਼ਾ ਉਹਦੇ ਲਈ ਖੁੱਲ੍ਹਦਾ ਹੈ ਜਿਹੜਾ ਕਿਰਤ ਕਰਦਾ, 10 ਨੋਹਾਂ ਦੀ ਕਿਰਤ ਕਮਾਈ, ਰਿਜ਼ਕੇ ਹਲਾਲ ਘਾਲਣਾ ਕਰਕੇ ਫਿਰ ਉਹਨੂੰ ਵੀ ਵੰਡ ਕੇ ਖਾਂਦਾ। ਹੁਣ ਇਹ ਜਿਹੜਾ ਇੱਕ ਪਾਸੇ ਵਿਚਾਰਧਾਰਾਵਾਂ ਦਾ ਟਕਰਾਅ ਹੈ, ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਬ੍ਰਾਹਮਣਵਾਦ ਦੇ ਉਸ ਥਾਟ ਨੂੰ ਜਿਹਨੂੰ ਕਿ ਬੜੀ ਕਲੈਵਰਲੀ ਹਿੰਦੂਤਵਾ ਦੇ ਨਾਂ ਥੱਲੇ ਅੱਜ ਜਿਸ ਅੰਦਾਜ਼ ਦੇ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ, ਇਹਨਾਂ ਨੇ ਡਿਸਕ੍ਰਿਮੀਨੇਸ਼ਨ ਇਸ ਗੱਲ ਦਾ ਧਿਆਨ ਰਿਹਾ ਕਿ ਨਾਜ਼ੀਆਂ ਨੇ ਜਿਹੜਾ ਸਿਧਾਂਤ ਹਿਟਲਰ ਦਾ ਸੁਪੀਰੀਅਰ ਰੇਸ ਦਾ ਸੀ, ਵਾਈਟ ਰੇਸ, ਬਲੂ ਆਈਜ਼, ਬਲੌਂਡ ਹੇਅਰ, ਕਿ ਇਹ ਅਸੀਂ ਸਾਡੀ ਇਹ ਜਿਹੜੀ ਗੋਰਾ ਨਸਲ ਹੈ ਇਹ ਬਾਕੀਆਂ ਤੋਂ ਸੁਪੀਰੀਅਰ ਹੈ। ਔਰ ਉਹਨੇ ਸਾਇੰਟੀਫਿਕ ਐਕਸਪੈਰੀਮੈਂਟ ਤੱਕ ਝੂਠੇ ਕਰਵਾਏ ਆਪਣੇ ਸਾਇੰਸਦਾਨਾਂ ਤੋਂ ਕਿ ਦੂਸਰੀਆਂ ਰੇਸਿਸ, ਕਾਲੇ, ਜਿਪਸੀ ਔਰ ਯੈਲੋ ਰੇਸ, ਚੀਨੇ ਔਰ ਮੰਗਲੋਇਡ ਜਾਪਾਨੀ ਔਰ ਦੂਜੇ ਜਿਹੜੇ ਸਾਰੇ ਲੋਕ ਨੇ ਇਹ ਸਾਰੇ ਯਹੂਦੀ ਇਹ ਇਨਫੀਰੀਅਰ ਨੇ। ਹੁਣ ਇਹ ਬਹੁਤ ਵਾਰੀ ਇਹ ਥਾਟ ਹੁੰਦਾ ਹੈ ਕਿ ਭਾਈ ਇਹ ਖਿਆਲ ਕਿੱਥੋਂ ਆਇਆ। ਔਰ ਇਹ ਵੀਰ ਜਸਬੀਰ ਸਿੰਘ ਜਿਹੜੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, ਉਹਨਾਂ ਨੇ ਠੀਕ ਕਿਹਾ ਕਿ ਜਿਹੜਾ ਮੀਡੀਆ ਦਾ ਰੋਲ ਹੈ ਜਾਂ ਸਕਾਲਰਲੀ ਰੋਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਗੱਲ ਦੀ ਤਹਿ ਦੇ ਵਿੱਚ ਜਿਹੜੀ ਗੱਲ ਪਈ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਬਹੁਤ ਵਾਰ ਸਿੰਪਟਮਸ ਦੇ ਨਾਲ ਲੜਦੇ ਹਾਂ, ਬਿਲਕੁਲ ਬਿਮਾਰੀ ਦੇ ਲੱਛਣਾਂ ਨਾਲ ਲੜਦੇ ਹਾਂ। ਲੱਛਣ ਤਾਂ ਦੂਰ ਹੋ ਜਾਏਗਾ, ਲੇਕਿਨ ਜਿਹੜੀ ਬਿਮਾਰੀ ਜਿਹੜਾ ਡਾਇਗਨੋਸਿਸ ਹੈ, ਜੇ ਬਿਮਾਰੀ ਦਾ ਇਲਾਜ ਨਹੀਂ ਹੈ ਤਾਂ ਉਹ ਲੱਛਣ ਫਿਰ ਆ ਜਾਣਗੇ। ਸੋ ਜਦੋਂ ਅਸੀਂ ਰਿਪੀਟਡਲੀ ਹਿੰਦੂਤਵਾ ਜਾਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ, ਔਰ ਮੈਂ ਇਹ ਗੱਲ ਅਗੇਨ ਰਿਪੀਟ ਵੀ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਬ੍ਰਾਹਮਣਵਾਦ ਜਾਂ ਹਿੰਦੂਤਵਾ ਕਹਿੰਦੇ ਹਾਂ ਤੇ ਇਸ ਦਾ ਮਤਲਬ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦਾ ਵਿਰੋਧ ਨਹੀਂ। ਸਿੱਖੀ ਕਿਸੇ ਧਰਮ ਦੀ ਖਿਲਾਫਤ ਨਹੀਂ ਸਿਖਾਉਂਦੀ। ਸਾਡੇ ਤਾਂ
ਗੁਰੂ ਸਾਹਿਬਾਨ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲੇ ਹੱਕਾਂ ਦੇ ਲਈ ਜਿਹੜੀਆਂ ਬੇਸਿਕ ਫਰੀडम ਸੀ ਉਹਨਾਂ ਦੇ ਲਈ ਸ਼ਹਾਦਤ ਦਿੱਤੀ, ਵੇਲੇ ਦੇ ਹਾਕਮ ਨੂੰ ਵੰਗਾਰਿਆ। ਹੁਣ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ, ਪਿਛਲੇ ਦਿਨਾਂ 'ਚ ਇੱਕ ਵੀਡੀਓ ਜਿਹੜੀ ਇੱਕ ਮੁਸਲਮਾਨ ਬੱਚੀ ਜਿਹਨੇ ਹਿਜਾਬ ਪਹਿਨਿਆ ਹੋਇਆ ਹੈ ਔਰ ਗਰੁੱਪ ਹੈ ਉਹਨਾਂ ਦਾ, ਉਹ ਕਹਿ ਰਹੀ ਹੈ ਕਿ ਭਾਈ ਤੁਸੀਂ ਸਾਡਾ ਹਿਜਾਬ ਲਾ ਰਹੇ ਹੋ, ਪਹਿਲਾਂ ਤੁਸੀਂ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਪਹਿਲਾਂ ਸਿੱਖਾਂ ਦੀ ਦਸਤਾਰ ਨੂੰ ਹੱਥ ਪਾ ਕੇ ਦਿਖਾਓ। ਫਿਰ ਔਰ ਉਹਨੂੰ ਇੱਕ ਸੱਜਣ ਨੇ, ਜਿਹੜੇ ਸਿਆਣੇ ਸੱਜਣ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਪੁਕਾਰ ਇਵੇਂ ਹੀ ਹੈ ਕਿ ਜਿਵੇਂ ਜਨੇਊ ਲੱਥ ਰਹੇ ਸੀ ਤੇ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਸੀ ਕਿ ਮਹਾਰਾਜ ਤੁਸੀਂ ਸਾਡੀ ਰੱਖਿਆ ਕਰੋ, ਤੁਸੀਂ ਹੋ ਜਿਹੜੇ ਸਾਡੇ ਇਸ ਧਰਮ, ਹਾਲਾਂਕਿ ਕੋਈ ਜਨੇਊ ਦੇ ਉੱਤੇ ਸਿੱਖੀ ਦਾ ਵਿਸ਼ਵਾਸ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ 'ਚ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ ਕਿ ਭਾਈ ਇਹ ਜਿਹੜਾ ਜਨੇਊ ਪਾਉਣ ਵਾਲਾ ਬ੍ਰਾਹਮਣ ਹੈ, ਨਾ ਉਹਦੇ 'ਚ ਦਇਆ ਹੈ, ਨਾ ਸੰਤੋਖ ਹੈ, ਨਾ ਜਾਤ ਹੈ, ਨਾ ਸੱਤ ਹੈ। ਇਹ ਬਿਲਕੁਲ ਜਿਹੜਾ ਇੱਕ ਹਿਪੋਕਰੇਸੀ, ਦੰਭੀ ਕਿਸਮ ਦੇ ਲੋਕ ਆਮ ਲੋਕਾਂ ਨੂੰ ਇਹ ਜਿਹੜੇ ਨੇ ਉਹ ਡਿਸਪਲਿਨ 'ਚ ਪਾਉਂਦੇ ਨੇ, ਜਿਹਨੂੰ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ, ਕਿ ਭਾਈ ਬਾਕੀਆਂ ਨੂੰ ਤਗ ਧਾਗੇ ਨੂੰ ਕਹਿੰਦੇ ਨੇ, ਜਨੇਊ ਜ਼ਾਹਰ ਹੈ ਧਾਗੇ ਦਾ ਹੁੰਦਾ ਕਿ ਬਈ ਇਹਦੀਆਂ ਆਪਣੀਆਂ ਨਾ ਅੱਖਾਂ ਦੇ ਉੱਤੇ ਇਹਦਾ ਕਾਬੂ ਹੈ, ਨਾ ਕੰਨਾਂ ਦੇ ਉੱਤੇ ਹੈ, ਨਾ ਇਸ ਦਾ ਇੰਦਰੀ ਸੁੱਖ ਦੇ ਉੱਤੇ ਹੈ, ਔਰ ਇਹ ਲੁੱਟ ਕੇ ਖਾ ਰਿਹਾ ਔਰ ਇਹ ਬਾਕੀਆਂ ਨੂੰ ਜਨੇਊ ਪਵਾ ਰਿਹਾ। ਲੇਕਿਨ ਉਹੀ ਜਨੇਊ ਜਿਹਨੂੰ ਪਹਿਲੇ ਪਾਤਸ਼ਾਹ ਨੇ ਨਕਾਰਿਆ, ਜਦੋਂ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਉਂਦੇ ਨੇ ਕਿ ਭਾਈ ਸਾਡਾ ਧਰਮ ਖਤਰੇ 'ਚ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਵੀ ਲਿਖ ਦਿਓ ਵੇਲੇ ਦੇ ਹਾਕਮ ਔਰੰਗਜ਼ੇਬ ਨੂੰ ਕਿ ਗੁਰੂ ਤੇਗ ਬਹਾਦਰ ਨੂੰ ਤੁਸੀਂ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਦਿਖਾਓ ਔਰ ਅਸੀਂ ਆਪੇ ਹੀ ਫੋਲੋ ਕਰ ਲਾਂਗੇ। ਹੁਣ ਉਹ ਜਦੋਂ ਅਸੀਂ ਦੇਖਦੇ ਹਾਂ ਇਹ 1675 ਦੀ ਗੱਲ ਹੈ ਔਰ ਅੱਜ ਆਲਮੋਸਟ 350 ਸਾਲ ਬਾਅਦ ਤੁਸੀਂ ਦੇਖੋ ਕਿਵੇਂ ਉਹੀ ਦਿੱਲੀ ਹੈ, ਉਸੇ ਹੀ ਦਿੱਲੀ ਦੇ ਉੱਤੇ ਵੱਖਰੇ ਵੱਖਰੇ ਹਾਕਮ ਹੁੰਦੇ ਨੇ, ਕਿਵੇਂ ਉਹਨਾਂ ਦਾ ਉਹ ਜ਼ੁਲਮ ਦਾ ਹੀ ਸਹਾਰਾ ਲੈਂਦੇ ਨੇ। ਕਦੇ ਉਸੇ ਦਿੱਲੀ 'ਚ ਬੈਠੇ ਹਾਕਮ ਜਿਹੜੇ ਹਿੰਦੂ ਧਰਮ ਦੇ ਉੱਤੇ ਜਿਹੜੇ ਉਹ ਉਹਨਾਂ ਦੀਆਂ ਜਿਹੜੇ ਚੱਲ ਰਹੀਆਂ ਸੀ ਜ਼ਿਆਦਤੀਆਂ ਸਖਤੀਆਂ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਕੇ ਆਪਣੀ ਸ਼ਹਾਦਤ ਦਿੱਤੀ ਦਿੱਲੀ ਦੇ ਚਾਂਦਨੀ ਚੌਂਕ 'ਚ। ਔਰ 10ਵੇਂ ਪਾਤਸ਼ਾਹ ਨੇ ਫਰਮਾਇਆ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕ। ਤਾਂਕਾ ਉਹਨਾਂ ਦਾ, ਤਿਲਕ ਤੇ ਜੰਜੂ ਸਿੱਖੀ ਦੇ ਨਿਸ਼ਾਨ ਨਹੀਂ ਨੇ। ਲੇਕਿਨ ਗੁਰੂ ਸਾਹਿਬ ਨੇ ਕਿਹਾ ਵੀ ਇਹੀ ਸਭ ਤੋਂ ਵੱਡਾ ਕਲਯੁਗ ਦੇ ਅੰਦਰ ਜੇ ਕੋਈ ਹੈ। ਆਪਣੇ ਫੇਥ ਲਈ ਤਾਂ ਕੁਰਬਾਨ ਹੁੰਦੇ ਨੇ ਲੋਕ, ਆਪਣੇ ਅਕੀਦੇ ਲਈ, ਆਪਣੇ ਵਿਸ਼ਵਾਸ ਲਈ, ਆਪਣੇ ਵੈਲਿਊ ਸਿਸਟਮ ਲਈ, ਹਰ ਮਜ਼ਹਬ ਦੇ ਕੋਲ, ਹਰ ਸਕੂਲ ਆਫ ਥਾਟ ਦੇ ਕੋਲ। ਪਰ ਤੁਸੀਂ ਦੂਸਰਿਆਂ ਦੇ ਲਈ ਜਾ ਕੇ ਖਲੋਂਦੇ ਹੋ, ਇਹ ਸਭ ਤੋਂ ਅਲੋਕਾਰ ਗੱਲ ਹੁੰਦੀ ਹੈ। ਔਰ ਅੱਜ ਇਵੇਂ ਹੀ ਉਹ ਮੁਸਲਿਮ ਬੱਚੀ ਜਿਹੜੀ ਹੈ ਉਹ ਵੰਗਾਰ ਵੀ ਰਹੀ ਹੈ ਉਹਨਾਂ ਨੂੰ, ਹਿੰਦੂ ਤਵੀਆਂ ਨੂੰ। ਉਹਨਾਂ ਨੂੰ ਵੀ ਪਤਾ ਹੈ ਕਿ ਅਲਟੀਮੇਟਲੀ ਜੇ ਇਹਨਾਂ ਦੇ ਸਾਹਮਣੇ ਖਲੋਣਾ 20 ਕਰੋੜ ਭਾਰਤ ਦਾ ਮੁਸਲਮਾਨ, ਉਹ ਕੰਨ 'ਚ ਪਾਇਆ ਨਹੀਂ ਰੜਕਦਾ ਹੈ ਜੋ ਕਸ਼ਮੀਰੀ ਲੜ ਰਿਹਾ ਆਪਣੀ ਆਜ਼ਾਦੀ ਲਈ, ਆਪਣੇ ਹੱਕਾਂ ਲਈ। ਪਰ ਤੁਸੀਂ ਉਹਨਾਂ ਦਾ ਦੇਖੋ ਬਿਲਕੁਲ ਜਿਹੜੇ ਨੇ ਉਹ ਡਿਫੈਂਸਿਵ ਮੋਡ 'ਚ ਨੇ ਔਰ ਆਪਣੇ ਆਪ ਨੂੰ ਉਹਨਾਂ ਨੇ ਤਿਰੰਗੇ ਦੇ ਨਾਲ ਲਪੇਟ ਲਿਆ ਹੋਇਆ ਕਿ ਸ਼ਾਇਦ ਸਾਡਾ ਇਹਦੇ 'ਚੋਂ ਕੋਈ ਬਚਾਅ ਹੋ ਜਾਏ। ਹੁਣ ਜਦੋਂ ਅਸੀਂ ਬਾਰ-ਬਾਰ ਆਪਣੇ, ਮੈਂ UN ਦੇ ਸਾਹਮਣੇ ਐਡਰੈਸ ਦੇ ਵਿੱਚ ਵੀ ਕਿਹਾ ਕਿ ਇਹ ਹਿੰਦੂਤਵਾਦੀ ਆਈਡੀਓਲੋਜੀ ਬਿਲਕੁਲ ਨਾਜ਼ੀ ਤਰਜ਼ ਦੀ ਹੈ। ਔਰ ਹਿਟਲਰ ਦਾ ਜਿਹੜਾ ਕਨਸੈਪਟ ਸੀ ਸੁਪੀਰੀਅਰ ਰੇਸ ਦਾ, ਹੁਣ ਜਿਹੜਾ ਜਿਹਨੂੰ ਕਿਉਂਕਿ ਜਰਮਨੀ ਲੈਂਗੁਏਜ ਜਾਂ ਅੰਗਰੇਜ਼ੀ ਦੇ ਵਿੱਚ ਆਰੀਆ ਆ ਨਹੀਂ ਕਿਹਾ ਜਾਂਦਾ, ਉਹ ਲਿਖਿਆ ਤਾਂ ਉਵੇਂ ਹੀ ਜਾਂਦਾ ਹੈ ARYAN, ਜਿਹਨੂੰ ਐਰੀਅਨ ਕਹਿੰਦੇ ਨੇ। ਹੁਣ ਹਿਟਲਰ ਦੀ ਫਿਲਾਸਫੀ ਕੀ ਸੀ ਕਿ ਜੀ ਐਰੀਅਨ ਰੇਸ ਉਹੀ ਵਾਈਟ ਔਰ ਦੂਜੀ। ਹੁਣ ਤੁਸੀਂ ਕਾਸਟ ਸਿਸਟਮ ਤੇ ਆ ਜਾਓ, ਵਰਣ ਆਸ਼ਰਮ। ਹੁਣ ਵਰਣ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਰੰਗ, ਕਲਰ। ਸੋ ਜਿਹੜਾ ਜ਼ਾਤ ਪਾਤੀ ਸਿਸਟਮ ਬਣਾਇਆ ਉਹਦਾ ਬੇਸ ਹੀ ਰੇਸਿਜ਼ਮ ਸੀ, ਕਲਰ ਦੇ ਉੱਤੇ ਬੇਸ ਸੀ। ਕਿਉਂਕਿ ਜਿਹੜੇ ਹਮਲਾਵਰ ਐਰੀਅਨ ਆਏ, ਇਹਨਾਂ ਦੇ ਐਰੀਅਨ ਸਾਡੇ ਆਰੀਅਨ, ਕਿਉਂਕਿ ਸਾਡੀ ਵਰਨੈਕੂਲਰ 'ਚ ਅਸੀਂ ਤਾਂ ਆ ਕਹਿ ਸਕਦੇ ਹਾਂ, ਸਾਰੇ 35 ਲਫ਼ਜ਼ ਬੋਲੇ ਜਾਂਦੇ ਨੇ। ਉਹਨਾਂ ਨੇ ਜਿਹੜੇ ਉੱਥੋਂ ਦੇ ਮੂਲ ਵਛਿੰਦੇ ਸੀ ਦਰਾਵੜ ਲੋਕ, ਜਿਹੜੇ ਥੋੜ੍ਹੇ ਪੱਕੇ ਰੰਗ ਦੇ, ਛੋਟੇ ਕੱਦ ਦੇ, ਇਹ ਜਿਹੜੇ ਆਰੀਅਨ ਸੀ, ਲੰਬਾ ਕੱਦ, ਗੋਰਾ ਰੰਗ, ਲੰਬਾ ਨੱਕ, ਜਿਹੜੇ ਫੀਚਰ ਨੇ। ਹੁਣ ਤਾਂ ਪੰਜਾਬ 'ਚ ਸਾਰੀਆਂ ਹੀ ਰੇਸਿਸ ਮਿਕਸ ਹੋ ਗਈਆਂ ਕਿਉਂਕਿ ਇੰਨੇ ਕੁ ਹਮਲਾਵਰ ਆਉਂਦੇ ਗਏ ਕਿ। ਪਰ ਅੱਜ ਵੀ ਤੁਹਾਨੂੰ ਜੇ ਤੁਸੀਂ ਕਸ਼ਮੀਰੀ ਪੰਡਤਾਂ ਨੂੰ ਧਿਆਨ ਨਾਲ ਦੇਖੋ ਜਾਂ ਈਵਨ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਦੇਖੋ, ਤੇ ਤੁਹਾਨੂੰ ਉਹਨਾਂ ਦੇ ਫੀਚਰਸ, ਉਹਨਾਂ ਦੇ ਰੰਗ ਢੰਗ ਔਰ ਯੂਰਪੀਅਨ ਜਾਂ ਗੋਰਿਆਂ ਦੇ ਵਿੱਚ ਬਹੁਤਾ ਫਰਕ ਨਹੀਂ ਲੱਗਾ। ਕਿਉਂਕਿ ਉਹਨਾਂ ਨੇ ਕਸ਼ਮੀਰ ਆਪਣੇ ਲਈ ਉਹਨਾਂ ਆਰੀਅਨਸ ਨੇ ਫਿਰ ਰੱਖ ਲਿਆ ਸੀ। ਇਹ ਵੱਖਰੀ ਗੱਲ ਹੈ
ਕਿ ਬਾਅਦ ਦੀ ਹਿਸਟਰੀ 'ਚ ਕੀ ਹੋਇਆ। ਜੀ। ਹੁਣ ਇਹ ਜਿਹੜਾ ਔਰ ਉਹਨਾਂ ਦਾ ਜਿਹੜਾ ਨਿਸ਼ਾਨ ਵੀ ਸੀ ਆਰੀਅਨਸ ਦਾ, ਸਵਸਤਿਕਾ ਲਫ਼ਜ਼ ਵੀ ਸੰਸਕ੍ਰਿਤ ਦਾ ਹੈ ਜੀ। ਔਰ ਉਹ ਉਹਨਾਂ ਦਾ ਨਾਜ਼ੀਆਂ ਨੇ ਉਸ ਨਿਸ਼ਾਨ ਨੂੰ ਚੁਣਿਆ। ਉਹਨਾਂ ਦੇ ਝੰਡੇ ਦੇ ਉੱਤੇ ਸਵਸਤਿਕਾ, ਥੋੜ੍ਹੀ ਜਿਹੀ ਸ਼ੇਪ ਫਰਕ ਹੈ ਜਿਹੜਾ ਹਿੰਦੂ ਝੰਡੇ ਦੇ ਉੱਤੇ ਹੁੰਦਾ ਹੈ ਔਰ ਉਹਦੇ 'ਚ, ਪਰ ਕਿਆ ਉਹਨੂੰ ਵੀ ਸਵਸਤਿਕਾ ਜਾਂਦਾ ਹੈ ਤੇ ਕਿਆ ਇਹਨੂੰ ਵੀ ਸਵਸਤਿਕਾ ਜਾਂਦਾ ਹੈ। ਔਰ ਇਹ ਜਿਹੜਾ ਕਨਸੈਪਟ ਸੀ ਕਿ ਅਸੀਂ ਆਰੀਆਂ ਹਿਟਲਰ ਦਾ ਔਰ ਅਸੀਂ ਸੁਪੀਰੀਅਰ, ਇਹੀ ਕਨਸੈਪਟ ਬ੍ਰਾਹਮਣਵਾਦ ਦਾ ਸੀ। ਜਿਨ੍ਹਾਂ ਨੂੰ ਹਰਾਇਆ ਜਿਹੜੇ ਦਰਾਵੜਸ ਨੂੰ, ਜੀ। ਉਹਨਾਂ ਨੂੰ ਸਲੇਵ ਬਣਾ ਲਿਆ। ਜਿਹੜੇ ਪਹਿਲੀ ਸਟੇਜ ਦੇ ਉੱਤੇ ਸ਼ੂਦਰ ਬਣਾਏ ਗਏ, ਇਹ ਜਿਹੜੇ ਦੂਸਰੇ ਦੋ ਵਰਨ ਕਸ਼ਤਰੀ ਔਰ ਵੈਸ਼ਯ, ਇਹ ਤਾਂ ਬਾਅਦ 'ਚ ਜਿਹੜੇ ਲੋਕ ਜੁਆਇਨ ਕਰਦੇ ਗਏ ਉਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ। ਪਹਿਲਾਂ ਇਹ ਸਿੰਪਲ ਸੀ, ਉੱਪਰ ਰੂਲਰ ਬੈਠ ਗਿਆ, ਹਮਲਾ ਕਰਨ ਵਾਲੇ ਆਰੀਅਨ ਬ੍ਰਾਹਮਣ ਬਣ ਗਏ, ਥੱਲੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਸੀ ਜਿਹਨਾਂ ਨੂੰ ਗੁਲਾਮ ਬਣਾਇਆ ਉਹਨਾਂ ਨੂੰ ਸ਼ੂਦਰ ਬਣਾ ਲਿਆ। ਔਰ ਬੇਸ ਹੀ ਦੇ ਉੱਤੇ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਹਿੰਦੂ ਲਫ਼ਜ਼ ਤਾਂ ਬਹੁਤ ਬਾਅਦ 'ਚ ਆਇਆ ਔਰ ਇਹੀ ਕਾਰਨ ਹੈ ਕਿ ਹਿੰਦੂ ਲਫ਼ਜ਼ ਤੁਹਾਨੂੰ ਕਿਤੇ ਵੇਦਾਂ 'ਚ ਨਹੀਂ ਮਿਲਦਾ, ਸ਼ਾਸਤਰਾਂ 'ਚ ਵੀ ਨਹੀਂ ਹੈ, ਸਿਮਰਤੀਆਂ 'ਚ ਵੀ ਨਹੀਂ ਹੈ, ਪੁਰਾਣਾਂ ਦੇ ਵਿੱਚ ਵੀ ਨਹੀਂ ਹੈ। ਪੁਰਾਣ ਸਭ ਤੋਂ ਲੇਟਰ ਪਾਰਟ 'ਚ ਆਏ ਨੇ। ਔਰ ਸਵਾਮੀ ਦਿਆਨੰਦ ਗੁਜਰਾਤ ਦੇ ਬ੍ਰਾਹਮਣ ਸਾਰਸਵਤ, ਜਿਹੜੇ ਬਹੁਤ ਵੱਡੇ ਵੇਦਾਂ ਦੇ ਵਿਦਵਾਨ ਸਕਾਲਰ ਹੋਏ, ਉਹਨਾਂ ਨੇ ਇਹ ਵੰਗਾਰਿਆ ਜਦੋਂ ਉਹਨਾਂ ਨੇ ਪ੍ਰੀਚ ਕੀਤਾ ਕਿ ਵੇਦਾਂ 'ਤੇ ਬੇਸਡ ਤੁਸੀਂ ਬੈਕ ਟੂ ਦਾ ਵੇਦਾਸ ਮੁੜੋ। ਉਹਨਾਂ ਨੇ ਕਿਹਾ ਵੀ ਇਹ ਹਿੰਦੂ ਲਫ਼ਜ਼ ਤਾਂ ਨਹੀਂ ਹੈ, ਸਾਡਾ ਲਫ਼ਜ਼ ਆਰੀਆ ਹੈ। ਇਸ ਲਈ ਉਹਨਾਂ ਨੇ ਜਿਹੜੀ ਸੰਸਥਾ ਵੀ ਬਣਾਈ ਉਹਦਾ ਨਾਮ ਉਹਨਾਂ ਨੇ ਆਰੀਆ ਸਮਾਜ ਰੱਖਿਆ। ਔਰ ਉਸ ਪੀਰੀਅਡ ਦੀਆਂ ਜੇ ਤੁਸੀਂ ਮੈਗਜ਼ੀਨ, ਜਦੋਂ ਕਿ ਪਾਕਿਸਤਾਨ ਦੀ ਖਿਲਾਫਤ ਹੁੰਦੀ ਸੀ 1930s 'ਚ, ਲਾਹੌਰ ਤੋਂ ਹਿੰਦ ਸਮਾਚਾਰ, ਮਿਲਾਪ, ਪ੍ਰਤਾਪ, ਇਹ ਅਖਬਾਰਾਂ ਨਿਕਲਦੀਆਂ ਸੀ ਤੇ ਉਹਦੇ ਉੱਤੇ ਉਹਨਾਂ ਦਾ ਟਾਈਟਲ ਹੀ ਇਹ ਹੁੰਦਾ ਸੀ ਕਿ ਹਮ ਹੈ ਆਰੀयों की ਸੰਤਾਨ, ਹਾਂਜੀ, ਆਰੀਆ ਵਰਤ। ਔਰ ਉਹ ਕਹਿੰਦੇ ਸੀ ਵੀ ਜਿਹੜਾ ਨਾਂ ਓਰੀਜਨਲ ਹੈ ਇਹਦਾ ਉਹ ਆਰੀਆ ਵਰਤ ਹੈ। ਆਰੀਆ ਵਰਤ ਹੈ ਦੇਸ਼ ਹਮਾਰਾ, ਇਹ ਸਾਡਾ, ਔਰ ਹਮ ਹੈ ਇਨ ਆਰੀਅਨ ਕੀ ਸੰਤਾਨ, ਕਿ ਅਸੀਂ ਆਰੀਆਂ ਦੀ ਔਲਾਦ ਹੈ। ਇਸ ਲਈ ਆਰੀਆ ਸਮਾਜ ਨਾਂ ਦੇ ਥੱਲੇ ਉਹਨਾਂ ਨੇ ਫਾਊਂਡ ਕੀਤਾ। ਔਰ ਉਹੀ ਆਰੀਆ ਦਾ ਕਨਸੈਪਟ ਹਿਟਲਰ ਨੇ ਸੁਪੀਰੀਅਰ ਰੇਸ ਵਾਲੀ ਜਿਹੜੀ ਰੇਸਿਜ਼ਮ ਦੀ ਥਿਊਰੀ ਹੈ ਉਹ ਬ੍ਰਾਹਮਣਵਾਦ ਦੀ ਥਿਊਰੀ 'ਚੋਂ ਲਈ ਗਈ। ਔਰ ਹਿਟਲਰ ਔਰ ਨਾਜ਼ੀਆਂ ਦਾ ਬਹੁਤ ਸੌਫਟ ਕਾਰਨਰ ਸੀ ਇਸ ਸਾਰੇ ਦੇ ਲਈ। ਔਰ ਉਹਨਾਂ ਨੇ ਬਰਲਿਨ ਦੇ ਵਿੱਚ ਉਸ ਜ਼ਮਾਨੇ 'ਚ ਇੱਕ ਸੰਸਕ੍ਰਿਤ ਯੂਨੀਵਰਸਿਟੀ ਵੀ ਖੋਲ੍ਹੀ ਸੀ। ਹੁਣ ਇਹ ਕਿੰਨੇ ਕੁ ਰਿਸਰਚਰ ਨੇ ਜਿਹੜੇ ਕਿ ਇਹ ਫੈਕਟ ਦੱਸਣਾ ਚਾਹਣਗੇ ਕਿ ਭਾਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ RSS ਦਾ ਸਬੰਧ ਸਿੱਧੇ ਤੌਰ ਦੇ ਉੱਤੇ ਨਾਜ਼ੀ ਵਿਚਾਰਧਾਰਾ ਨਾਲ ਹੈ, ਔਰ ਇਹ ਤਾਂ ਤੁਸੀਂ ਉਹਨਾਂ ਦੇ ਗੋਲਵਲਕਰ ਜਿਹਨੇ ਹੈਡਗਵੇਅਰ ਤੋਂ ਬਾਅਦ ਹੈਡ ਕੀਤਾ RSS ਨੂੰ, ਉਹਨਾਂ ਦੇ ਕਿਤਾਬ ਹੈ ਬੰਚ ਆਫ ਥਾਟਸ, ਉਹਨਾਂ ਨੂੰ ਦੇਖੋ, ਸਾਵਰਕਰ ਨੂੰ ਦੇਖੋ। ਔਰ ਇਹ ਸਾਰੇ ਹੀ ਹਿਟਲਰ ਨੂੰ ਔਰ ਨਾਜ਼ੀਆਂ ਨੂੰ ਬਹੁਤ ਐਡਮਾਇਰ ਕਰਦੇ ਸੀ। ਗੋਲਵਲਕਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੋ ਸੋਲਿਊਸ਼ਨ ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ ਉਹੀ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦਾ ਕੱਢਿਆ ਜਾਏਗਾ, ਮੁਸਲਮਾਨਾਂ ਔਰ ਈਸਾਈਆਂ ਦਾ। ਸਿੱਖਾਂ ਬਹੁਤੀਆਂ ਜੈਨੀਆਂ ਨੂੰ ਤਾਂ ਉਹ ਡੈਥ ਕਿਸ ਦੇ ਨਾਲ ਹੀ ਲੈ ਲੈਂਦੇ ਨੇ ਕਿ ਇਹ ਤਾਂ ਪੰਥ ਨੇ, ਧਰਮ ਨਹੀਂ ਹੈਗੇ, ਇਹ ਤਾਂ ਹਿੰਦੂਤਵਾ ਦਾ ਹਿੱਸਾ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਕਿ ਇਸ ਸਵਸਤਕਾ ਦੇ ਥੱਲੇ ਜਿਹੜਾ ਨਾਜ਼ੀ ਪਾਰਟੀ ਦਾ ਸਿੰਬਲ ਸੀ, ਝੰਡੇ 'ਚ ਸੀ, ਉਹਨਾਂ ਦਾ ਸੀ। ਇਕੱਲੇ ਜਰਮਨੀ 'ਚ ਨਹੀਂ, ਸਾਰੇ ਯੂਰਪ 'ਚ ਜ਼ੁਲਮ ਹੋਏ। 6 ਮਿਲੀਅਨ ਤੋਂ ਜ਼ਿਆਦਾ ਯਹੂਦੀ ਕੰਸੈਂਟਰੇਸ਼ਨ ਕੈਂਪਾਂ 'ਚ ਰੱਖ ਕੇ, ਗੈਸ ਚੈਂਬਰਾਂ 'ਚ ਰੱਖ ਕੇ ਮਾਰੇ ਗਏ। ਜਿਪਸੀ ਬਹੁਤ ਵਾਰ, ਹੁਣ ਜਿਪਸੀ ਜਿਹੜੇ ਨੇ ਉਹਨਾਂ ਦਾ ਓਰੀਜਨ ਨਾਰਥ ਇੰਡੀਆ, ਅੱਜ ਦਾ ਜਿਹੜਾ ਨਾਰਥ ਇੰਡੀਆ, ਤੁਸੀਂ ਅੱਜ ਵੀ ਉਹਨਾਂ ਦੇ ਕੁਛ ਲਫ਼ਜ਼, ਹਾਲਾਂਕਿ ਜਿਪਸੀ ਸ਼ਬਦ ਨੂੰ ਡਰੋਗੇਟਰੀ ਮੰਨਿਆ ਜਾਂਦਾ ਹੈ, ਰੋਮਾ ਲਫ਼ਜ਼ ਓਰੀਜਨਲੀ ਆ, ਉਹ ਵਿਚਾਰੇ ਉਵੇਂ ਹੀ ਅੱਜ ਵੀ ਬਹੁਤ ਵੱਡੀ ਗਿਣਤੀ ਉਹਨਾਂ ਦੀ ਰੋਮੈਨੀਆ 'ਚ ਹੈ, ਯੂਰਪ 'ਚ ਤੁਹਾਨੂੰ ਮਿਲਣਗੇ। ਬਾਹਰ ਟੱਪਰੀਆਂ 'ਚੋਂ ਹੁੰਦੇ ਨੇ, ਕੋਈ ਉਹਨਾਂ ਕੋਲ ਨਹੀਂ, ਉਹਨਾਂ ਨੂੰ ਉਹੀ ਲਟੇਰੇ ਦੱਸਣ। ਜਿਵੇਂ ਸਾਡੇ ਉੱਥੇ ਸਾਂਸੀਆਂ ਨੂੰ ਮੰਨਿਆ ਜਾਂਦਾ ਵੀ ਕ੍ਰਿਮੀਨਲ ਟਰਾਈਬ ਹੈ, ਇਵੇਂ ਜਿਪਸੀਆਂ ਨੂੰ। ਔਰ ਜਿਪਸੀਆਂ ਨੂੰ ਵੀ ਬਹੁਤ ਵੱਡੀ ਗਿਣਤੀ 'ਚ ਹਿਟਲਰ ਦੇ ਨਾਜ਼ੀਆਂ ਨੇ ਮਾਰਿਆ ਕਿ ਵੀ ਇਹ ਜਿਹੜੇ ਨੇ ਇਹ ਐਵੇਂ ਹੀ ਜਿਹੜੇ ਨੇ ਪੈਰਾਸਾਈਟ ਨੇ ਸਾਡੀ ਸੁਸਾਇਟੀ 'ਤੇ, ਬਹੁਤ ਗਰੀਬੀ ਦੇ ਮਾਰੇ ਹੋਏ ਲੋਕ ਵਿਚਾਰੇ। ਹੁਣ ਉਸ ਸਾਰੇ ਦੇ ਚੱਲਦੇ ਆ, ਹੁਣ ਜ਼ਾਹਰ ਹੈ ਕਿ ਸਵਸਤਿਕਾ ਇੱਕ ਜ਼ੁਲਮ ਦਾ ਸਿੰਬਲ ਬਣ ਗਿਆ, ਨਫ਼ਰਤ ਦਾ ਸਿੰਬਲ ਬਣ ਗਿਆ। ਔਰ ਇਹੀ ਕਾਰਨ ਹੈ ਕਿ ਯੂਰਪ ਹੋਏ, ਅਮਰੀਕਾ ਹੋਏ, ਕੈਨੇਡਾ ਹੋਏ, ਜਿਹੜੇ ਇਕੱਲੇ ਯਹੂਦੀ ਨਹੀਂ, ਯਹੂਦੀ ਤਾਂ ਦੇਖ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤਾਂ ਸਭ ਤੋਂ ਜ਼ਿਆਦਾ ਸਫ਼ਰ ਕੀਤਾ, ਪਰ ਦੂਸਰੇ ਵੀ ਜਿਹੜੇ ਜਸਟਿਸ ਲਵਿੰਗ ਲੋਕ ਨੇ ਉਹ ਕਿਤੇ ਵੀ ਸਵਸਤਿਕਾ ਜਾਂ ਉਸ ਨੂੰ। ਔਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਜਿਹੜੇ ਲੋਕ ਰੇਸਿਜ਼ਮ 'ਚ ਯਕੀਨ ਰੱਖਦੇ ਨੇ, ਕਿਉਂਕਿ
ਸਵਸਤਕਾ ਰੇਸਿਜ਼ਮ ਦਾ ਸਿੰਬਲ ਹੈ। ਅੱਛਾ ਹੁਣ ਜਦੋਂ ਟਰੰਪ ਦੇ ਸਪੋਰਟਰ ਇਕੱਠੇ ਹੋਏ, ਰਾਈਟਿੰਗ ਕੀਤੀ ਉਹਨਾਂ ਨੇ ਕੈਪੀਟਲ ਹਿੱਲ ਤੇ ਸਵਸਤਕਾ ਦੇ ਝੰਡੇ ਵੀ ਸਾਹਮਣੇ ਨਜ਼ਰ ਆਏ। ਇਸੇ ਤਰ੍ਹਾਂ ਹੁਣ ਅਸੀਂ ਕੈਨੇਡਾ ਤੇ ਆ ਜਾਈਏ, ਜਿਹੜਾ ਸਾਡਾ ਮੇਨ ਵਿਸ਼ਾ ਹੈ ਕਿ ਭਾਈ ਕੈਨੇਡਾ ਦੇ ਵਿੱਚ ਟਰੱਕਰਸ ਨੇ ਫਰੀडम ਮਾਰਚ ਦੇ ਨਾਂ ਥੱਲੇ ਕਿੰਨੇ ਦਿਨ ਆਟਵਾ ਦੇ ਵਿੱਚ ਜਿਹੜਾ ਗਾਹ ਪਾ ਛੱਡਿਆ, 4 ਚੁਫੇਰਿਓਂ ਇੱਧਰ ਅਮਰੀਕਾ ਦਾ ਬਾਰਡਰ ਰੋਕ ਲਿਆ ਜਾਂ ਦੂਜੇ। ਔਰ ਉਸ ਪੀਰੀਅਡ 'ਚ ਜਿੱਥੇ ਔਰ ਉਹਨਾਂ ਦਾ ਤਾਂ ਸੀ ਕਿ ਵੀ ਅਸੀਂ ਨਹੀਂ ਵੈਕਸੀਨੇਟ ਹੋਣਾ, ਔਰ ਸਾਡੀ ਫਰੀडम ਹੈ, ਅਸੀਂ ਮੈਂਡੇਟਰੀ ਕਿਉਂ ਕਰ ਰਹੇ ਹਾਂ, ਚਲੋ ਇੱਕ ਵੱਖਰੀ ਡਿਬੇਟ ਹੈ, ਅਸੀਂ ਉਹਦੇ 'ਚ ਨਹੀਂ ਜਾਂਦੇ। ਪਰ ਉਸ ਪ੍ਰੋਟੈਸਟ ਦੇ ਦੌਰਾਨ ਕੁਝ ਟਰੱਕਾਂ ਦੇ ਉੱਤੇ ਸਵਸਤਕਾ ਵਾਲੇ ਝੰਡੇ ਨਜ਼ਰ, ਕਿਉਂਕਿ ਉਸ ਪ੍ਰੋਟੈਸਟ ਨੂੰ ਵੱਡੇ ਪੈਸੇ ਤਾਂ ਕਾਮਨ ਲੋਕਾਂ ਤੋਂ ਵੀ ਉਹਨਾਂ ਨੇ ਕਲੈਕਟ ਕੀਤੇ, ਪਰ ਜਿਹੜੇ ਉਹਨੂੰ ਮੈਨੇਜ ਕਰ ਰਹੇ ਸੀ ਉਹ ਕੰਜ਼ਰਵੇਟਿਵ ਗਰੁੱਪ ਦੇ ਰੇਸਿਜ਼ਮ 'ਚ ਯਕੀਨ ਰੱਖਣ ਵਾਲੇ, ਜਿਹੜੇ ਅਸੀਂ ਟਰੰਪ ਈਰਾ ਦੇ ਵਿੱਚ ਦੇਖਿਆ ਵੀ ਇੱਥੇ ਕਿਵੇਂ ਸੁਸਾਇਟੀ ਡਿਵਾਈਡ ਹੋਈ। ਔਰ ਉਹ ਸਵਸਤਕਾ ਦੇ ਝੰਡੇ ਨਜ਼ਰ ਆਏ ਇੱਕਦਮ, ਔਰ ਕੈਨੇਡਾ 'ਚ ਕੰਨ ਖੜੇ ਹੋ ਗਏ ਸਾਰਿਆਂ ਦੇ, ਯਹੂਦੀਆਂ ਦੀ ਲੌਬੀ ਵੀ, ਔਰ ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਲਈ ਲਾਈਨ, ਔਰ ਈਵਨ ਜਗਮੀਤ ਸਿੰਘ ਜਿਹਨਾਂ ਦੀ ਮਦਦ ਦੇ ਨਾਲ ਜਿਹੜੀ ਹੈ ਉਹ ਇਹਨਾਂ ਦੀ ਪਾਰਟੀ ਲਿਬਰਲ ਪਾਰਟੀ ਦਾ ਬੈਲੈਂਸ ਬਣਦਾ। ਹੁਣ ਜਿਹੜੀ ਕਹਾਣੀ ਹੈ ਅਸਲੀ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਹੋਇਆ ਜਿਸ ਨੂੰ ਜਸਟਿਨ ਟਰੂਡੋ ਜ਼ਾਹਰ ਹੈ ਉਸ ਦੀ ਹਮਾਇਤ ਕਰ ਰਹੇ ਨੇ, ਔਰ ਜਗਮੀਤ ਸਿੰਘ ਦੀ ਪਾਰਟੀ ਵੀ NDP ਵੀ ਕਰ ਰਹੀ ਹੈ। ਔਰ ਉਹ ਹੈ ਕਿ ਇਹ ਜਿਹੜਾ ਸਵਸਤਕਾ ਹੈ ਇਸ ਦੇ ਉੱਤੇ ਪਾਬੰਦੀ ਲਾਈ ਜਾਏ, ਕਿ ਜਿਹੜਾ ਸਵਸਤਕਾ ਦਾ ਝੰਡਾ ਚੁੱਕਣਾ ਹੈ, ਫੜਨਾ ਕਿਤੇ ਵੀ, ਕਿਉਂਕਿ ਜ਼ੁਲਮ ਦੀ ਨਿਸ਼ਾਨੀ ਹੈ। ਔਰ ਇਹ ਬਿੱਲ ਜਿਹੜਾ ਉਹ ਆਲਰੇਡੀ ਪੇਸ਼ ਹੋਇਆ। ਹੁਣ ਕਿਉਂਕਿ ਜੋ ਕੁਛ ਨਾਜ਼ੀਆਂ ਨੇ ਕੀਤਾ ਉਹੀ ਕੁਛ ਤਾਂ ਹਿੰਦੂ ਤੋਂ ਵੀ ਉੱਥੇ ਕਰ ਰਹੇ ਨੇ RSS ਵਾਲੇ, ਜੋ ਕੁਛ ਉਹਨਾਂ ਨੇ ਸਿੱਖਾਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਈਵਨ ਦਲਿਤਾਂ ਦੇ ਨਾਲ, ਜਿਹੜਾ ਕਨਸਟੀਟਿਊਸ਼ਨ ਕੀ ਕਹਿੰਦਾ, ਕਨਸਟੀਟਿਊਸ਼ਨ ਦੀ ਕੌਣ ਪਰਵਾਹ ਕਰਦਾ। ਉਹ ਤਾਂ ਈਵਨ ਗਾਂਧੀ ਨੂੰ ਜਿਹੜਾ ਹੈ ਉਹ ਉਹਦੇ ਮਰਡਰਰ ਨੂੰ ਨਥੂਰਾਮ ਗੋਡਸੇ ਦੇ ਮੰਦਰ ਬਣ ਰਹੇ ਨੇ ਉਹਨੂੰ। ਹੁਣ ਤਮਿਲਨਾਡੂ ਦੇ ਵਿੱਚ ਲੋਕਲ ਚੋਣਾਂ ਹੋਈਆਂ ਨੇ, ਇੱਕ ਮਾਈ ਜਿੱਤੀ ਹੈ ਉੱਥੇ BJP ਦੀ ਟਿਕਟ 'ਤੇ, ਜਿਹੜੀ ਨਥੂਰਾਮ ਗੋਡਸੇ ਨੂੰ ਸੰਤ ਮੰਨਦੀ ਹੈ, ਔਰ ਇਹ ਕਹਿੰਦੀ ਹੈ ਵੀ ਮੈਨੂੰ ਤਾਂ ਇਹ ਅਫਸੋਸ ਹੈ ਵੀ ਗੋਡਸੇ ਨੇ ਪਹਿਲਾਂ ਕਿਉਂ ਨਹੀਂ ਮਾਰਿਆ ਗਾਂਧੀ ਨੂੰ, ਇੰਨਾ ਟਾਈਮ ਕਿਉਂ ਲਿਆ, ਔਰ ਉਹ ਇਲੈਕਟ ਵੀ ਹੋਈ ਹੈ। ਸੋ ਜੇ ਤੁਸੀਂ ਦੇਖੋਗੇ ਕਿ ਇਸ ਵੇਲੇ, ਔਰ ਅਸੀਂ ਹਿਜਾਬ ਨੂੰ ਲੈ ਕੇ ਦੇਖ ਰਹੇ ਕਿ ਕਿਸ ਕਿਸਮ ਦਾ ਵਰਤਾਰਾ ਹੈ, ਕੈਨੇਡਾ ਦੀ ਹਾਈ ਕੋਰਟ 'ਚ ਕੇਸ ਲੱਗਾ ਹੋਇਆ ਹੈ, ਔਰ ਕੈਨੇਡਾ ਦੀ ਗਵਰਨਮੈਂਟ ਉਹਨਾਂ ਨੂੰ ਕਹਿ ਰਹੀ ਹੈ ਜੀ ਇਹ ਧਰਮ ਦਾ ਚਿੰਨ੍ਹ ਨਹੀਂ ਹੈਗਾ, ਇਹਨੂੰ ਆਰਟੀਕਲ 25 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੋਟੈਕਸ਼ਨ ਦਿੰਦਾ ਰਿਲੀਜੀਅਸ ਫਰੀडम ਨੂੰ, ਇਹ ਉਹਦੇ ਥੱਲੇ ਨਹੀਂ ਹੈ। ਔਰ ਜਿਹੜੀਆਂ ਬੀਬੀਆਂ ਨੇ ਇਹ ਪੈਟੀਸ਼ਨ ਕੀਤੀ ਹੋਈ ਹੈ, ਉਹਨਾਂ ਦਾ ਉਸ ਬੀਬੀ ਦਾ ਭਰਾ ਜਿਹੜਾ ਇੱਕ ਕੱਲ੍ਹ ਉਸ ਦੇ ਉੱਤੇ ਹਮਲਾ ਹੁੰਦਾ ਹੈ ਔਰ ਉਸ ਨੂੰ ਬੜਾ ਸਖਤ ਜ਼ਖਮੀ ਕੀਤਾ ਜਾਂਦਾ। ਇਹ ਸਾਰੀਆਂ ਖਬਰਾਂ ਵੀ ਨੇ। ਹੁਣ ਜਿਉਂ ਹੀ ਇਹ ਬਿੱਲ ਪੇਸ਼ ਹੁੰਦਾ ਹੈ, ਇੱਥੇ ਇਹਨਾਂ ਨੂੰ ਹਿੰਦੂ ਤਵੀ ਇੱਥੇ ਵੀ ਉਹਨਾਂ ਨੇ ਆਪਣੀਆਂ ਜੜ੍ਹਾਂ ਬਣਾਈਆਂ ਹੋਈਆਂ, ਔਰ ਖ਼ਾਸ ਤੌਰ 'ਤੇ ਇਹਨਾਂ ਦੀ ਇੱਕ ਆਰਗੇਨਾਈਜੇਸ਼ਨ ਹਿੰਦੂ ਪੈਕਟ ਦੇ ਨਾਂ ਥੱਲੇ ਹੈ, ਹਿੰਦੂ ਪਾਲਿਸੀ ਰਿਸਰਚ ਐਂਡ ਐਡਵੋਕੇਸੀ ਕਲੈਕਟਿਵ ਦੇ ਨਾਂ ਥੱਲੇ। ਉਹਨਾਂ ਨੇ ਟਰੂਡੋ ਨੂੰ ਔਰ ਜਗਮੀਤ ਸਿੰਘ ਨੂੰ ਇਹ ਕਿਹਾ ਕਿ ਜੀ ਇਹ ਬਿਲਕੁਲ ਇਹਦੇ 'ਤੇ ਬੈਨ ਨਾ ਲਾਓ ਸਵਸਤਕਾ 'ਤੇ। ਔਰ ਤੁਸੀਂ ਦੇਖੋ ਕਿਵੇਂ ਸਿੱਖਾਂ ਨੂੰ ਇਹ ਆਪਣੇ ਹਿੰਦੂ ਤਵੀ ਖਾਤੇ 'ਚ ਪਾਉਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਜੀ ਹਿੰਦੂਆਂ, ਬੌਧੀਆਂ, ਸਿੱਖਾਂ ਤੇ ਦੁਨੀਆ ਭਰ ਦੇ ਕਈ ਸਵਦੇਸ਼ੀ ਭਾਈਚਾਰਿਆਂ ਲਈ ਸਵਸਤਕਾ ਇੱਕ ਪ੍ਰਾਚੀਨ ਤੇ ਸ਼ੁਭ ਪ੍ਰਤੀਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਔਰ ਜਿਹੜਾ ਨਾਜ਼ੀਆਂ ਦਾ ਚਿੰਨ੍ਹ ਸੀ ਉਹ ਤਾਂ ਉਹਨਾਂ ਦੇ ਕਹਿਣ ਮੁਤਾਬਕ ਹਕੇਨ ਕਰੇਜ਼ ਹੈ, ਇਹ ਸਵਸਤਕਾ ਨਹੀਂ ਹੈ। ਫਿਰ ਉਹਦਾ ਨਾਂ ਕਿਉਂ ਸਵਸਤਕਾ ਰੱਖਿਆ ਹੈ? ਜ਼ਾਹਰ ਹੈ ਵੀ ਆਰੀਆ ਵੀ ਲਫ਼ਜ਼ ਤੁਹਾਡਾ ਹੈ, ਸਵਸਤਕਾ ਵੀ ਤੁਹਾਡਾ ਹੈ, ਥੋੜ੍ਹੀ ਬਹੁਤ ਸ਼ੇਪ 'ਚ ਫਰਕ ਹੈ ਜਿਵੇਂ ਮੈਂ ਕਿਹਾ। ਹੁਣ ਇਸ ਦੇ ਉੱਤੇ ਨਾਲ ਦੀ ਨਾਲ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਸਵਸਤਕਾ ਦੀ ਐਡਵੋਕੇਸੀ ਕਰ ਰਹੇ ਨੇ, ਨਾਲ ਦੀ ਨਾਲ ਉਹਨਾਂ ਨੇ ਜਗਮੀਤ ਸਿੰਘ ਦੀ ਵੀ ਟ੍ਰੋਲਿੰਗ ਸ਼ੁਰੂ ਕਰ ਦਿੱਤੀ ਹੈ ਕਿ ਜੀ ਇਹ ਦੇਖੋ ਭਾਰਤੀ ਮੂਲ ਦਾ ਹੋ ਕੇ ਵੀ ਇਹ ਸਾਡੇ ਪ੍ਰਾਚੀਨ ਔਰ ਜਿਹੜਾ ਸ਼ੁਭ ਚਿੰਨ੍ਹ ਹੈ ਸਵਸਤਕਾ ਉਸ ਦੇ ਖਿਲਾਫਤ ਉਹ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਇੱਕ ਪਾਸੇ ਤਾਂ ਕੈਨੇਡਾ 'ਚ ਜੇ ਉਹਨਾਂ ਨੇ ਤਈਆ ਕਰ ਲਿਆ ਵੀ ਪਾਬੰਦੀ ਲੱਗਣੀ ਚਾਹੀਦੀ, ਆਲਰੇਡੀ ਅਮਰੀਕਾ ਦੂਜੇ ਤੀਜੇ 'ਚ ਜਿਹੜੇ ਨਾਜ਼ੀ ਫਲੈਗ ਸਵਸਤਕਾ ਇਹ ਹਾਲਾਂ ਠੀਕ ਹੈ ਕਿਉਂਕਿ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਦੇ ਥੱਲੇ ਫਰੀडम ਆਫ ਐਕਸਪ੍ਰੈਸ਼ਨ ਹੈ, ਬਹੁਤੀਆਂ ਪਾਬੰਦੀਆਂ ਨਹੀਂ ਲੱਗ ਸਕਦੀਆਂ, ਲੇਕਿਨ ਇੱਥੇ ਇਹਨੂੰ ਨਫ਼ਰਤ ਦਾ ਚਿੰਨ੍ਹ ਮੰਨਿਆ ਜਾਂਦਾ। ਹੁਣ ਇੱਕ ਖਬਰ ਤੁਸੀਂ ਇਹ ਦੇਖ ਲਓ ਵੀ ਕੈਨੇਡੀਅਨ ਪਾਰਲੀਮੈਂਟ 'ਚ ਬਿੱਲ ਆ ਗਿਆ ਕਿ ਇਹਦੇ 'ਤੇ ਪਾਬੰਦੀ ਲੱਗੇ। ਹੁਣ ਬਿਹਾਰ ਪਟਨਾ, ਜਿਹੜਾ ਪਟਨਾ ਜਿੱਥੇ ਜਿਹੜੀ ਬਿਹਾਰ ਅਸੈਂਬਲੀ ਦੀ ਬਿਲਡਿੰਗ ਹੈ 100 ਸਾਲ
ਪਹਿਲਾਂ ਬਣੀ ਸੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਜੀ ਔਰ ਉਸ ਦੀ ਨਵੀਂ ਕੰਸਟਰਕਸ਼ਨ ਹੋ ਰਹੀ ਹੈ ਔਰ ਉਸ ਦੇ ਫਰੰਟ ਪਿਲਰ ਦੇ ਉੱਤੇ ਉਹਨਾਂ ਨੇ ਜਿਹੜਾ ਡਿਜ਼ਾਈਨ ਕੀਤਾ ਉਹ ਸਵਸਤਿਕਾ ਦਾ ਨਿਸ਼ਾਨ ਕੀਤਾ ਫਰੰਟ ਪਿਲਰ ਤੇ। ਔਰ ਇਹਨਾਂ ਦੀ ਖਬਰ ਹੈ ਬਿਹਾਰ ਚੀਫ ਮਿਨਿਸਟਰ ਕੀਪ ਮਮ ਔਨ ਸਵਸਤਿਕਾ ਇਸ਼ੂ, ਹੀ ਸੇਜ਼ ਓਨਲੀ ਦ ਅਸੈਂਬਲੀ ਸਪੀਕਰ ਕੈਨ ਕਮੈਂਟ ਔਨ ਦ ਮੈਟਰ। ਔਰ ਬਿਹਾਰ ਚੀਫ ਮਿਨਿਸਟਰ ਨੀਤੀਸ਼ ਕੁਮਾਰ has refused to comment on the controversy over the use of swastika symbol on the top of the pillar that is being built in front of the main gate of Bihar Assembly to commemorate the century celebrations of Bihar Vidhan Sabha building। ਜੀ 100 ਸਾਲ ਹੋ ਜਾਣੇ ਨੇ ਜੀ ਉਹ ਬਿਹਾਰ ਵਿਧਾਨ ਸਭਾ ਨੂੰ ਬਣਿਆ, ਅੰਗਰੇਜ਼ਾਂ ਦੇ ਜ਼ਮਾਨੇ 'ਚ ਬਣੀ। ਹੁਣ ਉਹਦੇ ਪਿੱਲਰ ਦੇ ਉੱਤੇ ਉਹਨਾਂ ਨੇ ਸਵਸਤਿਕਾ ਦਾ ਨਿਸ਼ਾਨ, ਫਿਰ ਤੁਹਾਨੂੰ ਇਹ ਸਮਝ ਆ ਜਾਏਗੀ ਕਿ ਭਾਈ ਸਵਸਤਿਕਾ ਦੀ ਬੈਨ ਦੇ ਉੱਤੇ ਕਿਉਂ ਤਕਲੀਫ ਹੈ ਹਿੰਦੂਤਵੀਆਂ ਨੂੰ ਕੈਨੇਡਾ 'ਚ, ਕਿਉਂ ਨਾਜ਼ੀ ਤਰਜ਼ ਦੀ ਇਹ ਹਕੂਮਤ ਕੱਲੀ ਸਵਸਤਿਕਾ ਨਹੀਂ। ਔਰ ਇਹੀ ਕੁਛ ਨਾਜ਼ੀਆਂ ਨੇ ਕੀਤਾ ਸੀ। ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਭਾਈ ਤੁਸੀਂ ਨਿਸ਼ਾਨ ਬੰਨੋ ਯੈਲੋ, ਜਿਹੜੇ ਯਹੂਦੀ ਨੇ ਉਹ ਆਪਣੇ ਨਾਲ ਉਹ ਬੰਨ੍ਹਦੇ ਸੀ ਆਪਣੀ ਆਮ ਪਿੱਠ ਦੇ ਉੱਤੇ ਕਿ ਇਹ ਹੈ ਅਸੀਂ ਹਾਂਜੀ ਸਟਾਰ ਆਫ ਡੇਵਿਡ ਜਿਹੜਾ ਉਹ ਉਹਨਾਂ ਨੂੰ, ਤਾਂ ਕਿ ਪਛਾਣ ਹੋਏ ਉਹਨਾਂ ਦੀ। ਹੁਣ ਉੱਥੇ ਤਾਂ ਜਿਨ੍ਹਾਂ ਦੇ ਕੋਲ ਪਛਾਣ ਹੈ, ਹਿਜਾਬ ਜਿਨ੍ਹਾਂ ਦਾ ਵੀ ਪਛਾਣ ਹੈ ਜਾਂ ਦਸਤਾਰ ਸਾਡੀ ਪਛਾਣ ਹੈ ਜਾਂ ਬਾਕੀ, ਹੁਣ ਤਾਂ ਉਹ ਇਹ ਕਹਿੰਦੇ ਨੇ ਵੀ ਇਹਨਾਂ ਨੂੰ ਪਹਿਲਾਂ ਤਾਂ ਬੇਪਤ ਕਰੋ। ਦੇਖੋ ਔਰ ਇਹਨਾਂ ਦਾ ਤੁਸੀਂ ਮਾਈਂਡਸੈਟ ਦੇਖੋ, ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਗਿਆ, ਸੂਬੇ ਦਾ ਵਜੂਦ ਹੀ ਖਤਮ ਕੀਤਾ ਗਿਆ। ਹੁਣ ਇੱਕ ਬਜ਼ੁਰਗ ਉਮਰ ਦਾ ਹੈ ਮਨੋਹਰ ਲਾਲ ਖੱਟੜ, RSS ਦਾ ਪ੍ਰਚਾਰਕ, ਮੋਦੀ ਔਰ ਖੱਟੜ ਜਿਹੜੇ ਨੇ ਇਕੱਠੇ ਰੂਮਮੇਟ ਸੀ, ਰੂਮਮੇਟ ਤੋਂ ਜ਼ਿਆਦਾ ਵੀ ਕੁਝ ਸੀ, ਉਹ ਮੈਂ ਕਹਿਣਾ ਨਹੀਂ ਚਾਹੁੰਦਾ। ਹੁਣ ਉਦੋਂ ਖੱਟੜ ਨੇ ਇਹ ਬਿਆਨ ਦਿੱਤਾ कि मैं अपने मंत्री को कह रहा था कि अब तो तुम जम्मू कश्मीर से जाके बहू ला सकते हो। ਹੁਣ ਤੁਸੀਂ ਉਹ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੀ ਬਦ ਜ਼ਹਿਨੀਅਤ ਹੈ ਕਿਸ ਹੱਦ ਤੱਕ ਹੈ। ਉਹਨਾਂ ਨੂੰ ਇਹ ਲੱਗਾ ਕਿ ਕਸ਼ਮੀਰ ਦੀਆਂ ਬੱਚੀਆਂ ਜਿਹੜੀਆਂ ਨੇ ਹੁਣ ਉਹ ਹਿੰਦੂ ਤਵੀਆਂ ਲਈ ਨੇ, ਔਰ ਇਹ ਕੋਈ ਹੋਰ ਨਹੀਂ ਕਹਿ ਰਿਹਾ, ਇਹ ਇਲੈਕਟਡ ਚੀਫ ਮਿਨਿਸਟਰ ਜਿਹਨੇ ਕਨਸਟੀਟਿਊਸ਼ਨ ਦੀ ਸਹੁੰ ਚੁੱਕੀ ਹੋਈ ਹੈ, ਜਿਹਦੇ ਸਾਹਮਣੇ ਸਾਰੇ ਸ਼ਹਿਰੀ ਬਰਾਬਰ ਨੇ। ਔਰ ਜੋ ਡਿਬੇਟ ਔਰ ਜਿਸ ਕਿਸਮ ਦੀ ਵਾਇਲੈਂਸ ਦਾ ਮਾਹੌਲ ਇਹ ਤੁਸੀਂ ਕਰਨਾਟਕਾ 'ਚ ਅੱਜ ਦੇਖ ਰਹੇ ਹੋ, ਯੂਪੀ ਦੇ ਵਿੱਚ ਜਿਵੇਂ ਨਫ਼ਰਤ ਦਾ ਪ੍ਰਚਾਰ ਕੀਤਾ ਜਾ ਰਿਹਾ, ਇਹ ਨਹੀਂ ਗੱਲਾਂ ਮੁਸਲਮਾਨਾਂ ਦੇ ਲਈ। ਹੁਣ ਇੱਕ ਲਖੀਮਪੁਰ ਖੀਰੀ, ਕਿਉਂਕਿ ਉਹਨਾਂ ਦੇ ਜਿੰਨੇ ਫੇਜ਼ਿਸ ਯੂਪੀ 'ਚ ਵੋਟਾਂ ਪੈ ਰਹੀਆਂ ਨੇ ਅੱਜ ਕੱਲ੍ਹ 'ਚ ਉੱਥੇ ਪੈਣੀਆਂ, ਜਿਹੜਾ ਉਹਨਾਂ ਦਾ ਲੋਕਲ MLA ਹੈ ਉਹ ਕਹਿੰਦਾ ਜਿਹੜੀ ਗੱਡੀ ਜਿਨ੍ਹਾਂ 'ਤੇ ਚੜ੍ਹਾਈ 4 ਕਿਸਾਨਾਂ, ਜਦੋਂ ਉਹ ਕਿਸਾਨ ਨਹੀਂ ਸੀ, ਖਾਲਿਸਤਾਨੀ ਸੀ। ਹੁਣ ਇਸ ਲੈਵਲ ਦੇ ਉੱਤੇ ਜਦੋਂ ਗੱਲ ਚਲੀ ਜਾਏ ਤੇ ਫਿਰ ਵੀ ਜੇ ਸਾਡੇ ਲੋਕਾਂ ਨੂੰ ਇਹ ਸਮਝਣਾ ਹੋਏ ਕਿ ਭਾਈ ਮੀਡੀਆ ਦੀ ਕੀ ਇੰਪੋਰਟੈਂਸ ਹੈ, ਸਾਡੇ ਕੋਲ ਕੋਈ ਉਹ ਸੰਤਾਂ ਦੇ ਕਹਿਣ ਵਾਂਗੂ ਜਿਵੇਂ ਸੰਤ ਪਿੰਡਾਣੇ ਕਹਿੰਦੇ ਸੀ ਕਿ ਕੋਈ ਭੰਗੀਆਂ ਵਾਲੀ ਤੋਪ ਤਾਂ ਹੈ ਨਹੀਂ ਵੀ ਜਿਹੜੀ ਅਸੀਂ ਚਲਾਣੀ ਹੈ। ਅਸੀਂ ਕਾਨੂੰਨ ਦੇ ਰਾਜ ਦੇ ਵਿੱਚ ਯਕੀਨ ਰੱਖਦੇ ਹਾਂ, ਅਮਰੀਕਨ ਕਾਨੂੰਨ, ਯੂਨਾਈਟਿਡ ਨੇਸ਼ਨਸ ਦਾ ਚਾਰਟਰ, ਅਸੀਂ ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ ਆਪਣੀ ਗੱਲ ਕਰਦੇ ਹਾਂ। ਔਰ ਸਾਡਾ ਤਾਂ ਇਹ ਦੱਸਣਾ ਹੀ ਆ, ਹੋਰ ਤਾਂ ਅਸੀਂ ਕੁਛ ਕਰ ਨਹੀਂ ਸਕਦੇ। ਹੁਣ ਇਹ ਵੀ ਅਸੀਂ ਜਿਹੜੀ ਕੁਛ ਇਸ ਕਿਸਮ ਦੇ ਲੋਕ ਹੁਣ ਤੱਕ ਵੰਗਾਰਦੇ ਰਹੇ ਕਿ ਜੀ ਇੱਥੇ ਬੈਠੇ ਬੜੇ ਖਾਲਿਸਤਾਨੀ, ਬੜੇ ਕਰਦਾ, ਇੱਥੇ ਆਓ। ਅਸੀਂ ਕਿਹਾ ਜੀ ਆਏ ਤਾਂ ਅਸੀਂ ਉੱਥੋਂ ਹੀ ਹੈ। ਹੁਣ ਦੀਪ ਸਿੱਧੂ ਹੋਏ, ਸਿਮਰਨਜੀਤ ਸਿੰਘ ਮਾਨ ਹੋਣ, ਔਰ ਕਿੰਨੇ ਹਜ਼ਾਰਾਂ ਲੱਖਾਂ ਪਰਵਾਨੇ ਆਜ਼ਾਦੀ ਦੇ, ਉਹ ਜੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਜਿਹਨੂੰ ਈਵਨ ਉਹਨਾਂ ਦੇ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਹੋਇਆ। ਜਦੋਂ ਜਸਟਿਸ ਮਾਰਕੰਡੇ ਸੁਪਰੀਮ ਕੋਰਟ ਦੇ ਬੈਂਚ 'ਤੇ ਸੀ, ਉਹਨਾਂ ਦੀ ਜਜਮੈਂਟ ਹੈ ਸੁਪਰੀਮ ਕੋਰਟ ਦੀ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਜ਼ਾਹਰ ਹੈ ਵਾਇਲੈਂਸ ਦੇ ਤਾਂ ਕੋਈ ਵੀ ਲਾਅ ਵਾਇਲੈਂਸ ਨੂੰ ਨਹੀਂ ਪਰਮਿਟ ਕਰ ਸਕਦਾ। ਹੁਣ ਇਸ ਸਭ ਦੇ ਚੱਲਦੇ ਆ ਵੀ ਫਿਰ ਵੀ ਤੁਹਾਡੇ ਉੱਤੇ ਜੇ ਉਹੀ ਜ਼ੁਲਮ ਰਹਿਣੇ ਨੇ ਔਰ ਆਪਣੇ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਜਾਂ ਇੱਕ ਵੱਡਾ, ਹਾਲਾਂਕਿ ਬਹੁਤ ਵੱਡੀ ਤਬਦੀਲੀ ਹੋਈ ਹੈ ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਦਾ ਖਮੀਰ ਬਦਲ ਰਿਹਾ ਹੈ। ਔਰ ਅੱਜ ਉਹ ਜਿਹੜੇ ਸਮਝਦੇ ਸੀ ਕਿ ਪੰਜਾਬ 'ਚ ਅਸੀਂ ਖਾਲਿਸਤਾਨ ਦੀ ਸਟਰਗਲ ਵਾਲਿਆਂ ਨੂੰ ਹਾਸ਼ੀਏ ਤੋਂ ਬਾਹਰ ਧੱਕ ਦਿੱਤਾ ਹੈ, ਭਾਵੇਂ ਅਖੀਰਲੇ 3-4 ਦਿਨ ਹੀ ਸਹੀ, ਪੰਜਾਬ ਦੀਆਂ ਅਸੈਂਬਲੀ ਚੋਣਾਂ 'ਚ ਪੰਥਕ ਵਿਚਾਰਧਾਰਾ ਵਾਲਿਆਂ ਨੇ ਆਪਣੀ ਹਾਜ਼ਰੀ ਵੀ ਲਵਾਈ। ਔਰ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਡੀਆਂ ਤਾਕਤਾਂ ਨੂੰ 24 ਤਰੀਕ ਨੂੰ ਦੀਪ ਸਿੱਧੂ ਦੀ ਯਾਦ ਫਤਿਹਗੜ੍ਹ ਸਾਹਿਬ 'ਚ ਭੋਗ ਹੈ, ਅੰਤਮ ਅਰਦਾਸ ਹੈ, ਵੱਡਾ ਇਕੱਠ ਹੋਏਗਾ ਲੱਖਾਂ ਦੀ ਗਿਣਤੀ 'ਚ, ਬਹੁਤ ਵੱਡੇ ਪੈਮਾਨੇ 'ਤੇ ਪ੍ਰਬੰਧ ਹੋ ਰਹੇ ਨੇ। ਔਰ ਅਸੀਂ ਇਹ ਸਮਝਦੇ ਹਾਂ ਵੀ ਉੱਥੋਂ
ਕੋਈ ਕੰਕਰੀਟ ਪ੍ਰੋਗਰਾਮ ਜਿਹੜਾ ਲੌਂਗ ਟਰਮ ਹੋਏ। ਬਾਕੀ ਜਿਹੜੀ ਭਾਵੁਕਤਾ ਹੁੰਦੀ ਹੈ, ਜਜ਼ਬਾਤਾਂ ਦੀ ਤਾਂ ਉਮਰ ਥੋੜ੍ਹੀ ਹੁੰਦੀ ਹੈ, ਉਹ ਤਾਂ ਆਉਂਦੇ ਨੇ ਚਲੇ ਜਾਂਦੇ ਨੇ। ਤਾਂ ਕਿ ਕਿਉਂਕਿ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਅੱਜ ਜੇ ਉੱਥੋਂ ਦੀਆਂ ਮੁਸਲਮਾਨ ਬੱਚੀਆਂ ਸਿੱਖਾਂ ਵੱਲ ਦੇਖ ਰਹੀਆਂ ਕਿ ਭਾਈ ਸਾਡੀ ਅਸੀਂ ਤਾਂ ਰਾਖੇ ਹੈ ਪੱਤ ਦੇ, ਮਤਲਬ ਅਸੀਂ ਤਾਂ ਉਹੀ ਧਰਤੀ ਦੀਆਂ ਜਾਈਆਂ। ਜੇ ਅੱਜ ਇਹ ਪੁਕਾਰ ਹੋ ਰਹੇ, ਇਹ ਨਹੀਂ ਜਦੋਂ 2019 'ਚ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਔਰ ਭਾਰਤ ਭਰ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੀਆਂ ਬੱਚੇ ਉਹਨਾਂ 'ਤੇ ਹਮਲੇ ਹੋਣ ਦਾ ਖਦਸ਼ਾ ਸੀ, ਹਿੰਦੂ ਤੋਂ ਵੀ ਭੀੜਾਂ। ਸਿੱਖਾਂ ਨੇ ਕਿਵੇਂ ਬੱਚੀਆਂ ਨੂੰ ਉੱਥੋਂ ਮਹਿਫੂਜ਼ ਕੱਢਿਆ, ਕਿਵੇਂ ਪੱਲਿਓਂ ਟਿਕਟਾਂ ਲਾ ਕੇ ਜਿਹੜਾ ਉਹ ਉਹਨਾਂ ਦੇ ਘਰੀਂ ਪਹੁੰਚਾਇਆ, ਆਪ ਵੀ ਨਾਲ ਗਏ, ਕਿਉਂਕਿ ਇਹ ਸਾਡਾ ਹਿੱਸਾ ਹੈ ਉਹ ਸਾਰੇ ਦਾ। ਅਸੀਂ ਉਸ ਇਤਿਹਾਸ ਦੇ ਵਾਰਸ ਹੈ ਕਿ ਜਦੋਂ ਕਦੇ ਜੇ ਗਜ਼ਨੀ ਔਰ ਬਸਰਾ ਔਰ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਟਕੇ 'ਚ ਉੱਥੋਂ ਦੀ ਅਜ਼ਮਤ ਨਿਲਾਮ ਹੁੰਦੀ ਸੀ ਤੇ ਉਸ ਧਰਤੀ ਦੀਆਂ ਜਾਈਆਂ ਜਿਹੜੀਆਂ ਨੇ ਉਹ ਸਿੱਖ ਨੂੰ ਹੀ ਆਵਾਜ਼ ਮਾਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਨੂੰ ਟੂਗੈਦਰਨੈਸ ਦੇ ਨਾਲ, ਔਰ ਇਹ ਨਹੀਂ ਹੈ ਜਿਹੜੇ ਜਸਟਿਸ ਲਵਿੰਗ ਹਿੰਦੂ ਵੀ ਨੇ ਵੱਡੀ ਗਿਣਤੀ 'ਚ, ਕੁਛ ਉਹਨਾਂ 'ਚ ਪੱਤਰਕਾਰ ਬਰਾਦਰੀ 'ਚ ਵੀ ਨੇ, ਕੁਛ ਸੋਸ਼ਲ ਮੀਡੀਆ 'ਤੇ ਵੀ ਨੇ, ਉਹ ਵੀ ਨਾਲ। ਇਹ ਜਿਹੜੀ RSS ਦੀ ਹਿੰਦੂ ਤੋਂ ਵੀ ਵਿਚਾਰਧਾਰਾ ਹੈ, ਇਨਸਾਨੀਅਤ ਦੀ ਦੁਸ਼ਮਣ ਹੈ। ਇਹ ਇਨਸਾਨ ਦੇ ਵਿੱਚ ਫਰਕ ਪਾਉਂਦੇ ਹੈ ਔਰ ਇਹਦੇ ਖਿਲਾਫ ਟੂਗੈਦਰਨੈਸ ਦੇ ਨਾਲ ਹੀ ਲੜਿਆ ਜਾ ਸਕਦਾ ਹੈ। ਔਰ ਅਸੀਂ ਅਗੇਨ ਵੀਰ ਜਸਬੀਰ ਸਿੰਘ ਟੋਰਾਂਟੋ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।